हाँ जी, वीडियो देखते पंजाबी बेस्ट फॉर एवर ਦੇ ਸਾਰੇ ਟੱਬਰ ਨੂੰ ਜੀ अस्सलाम वालेकुम ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਇੱਕ ਹੋਰ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਤੇ ਕਰਦੇ ਆ ਆਪਣਾ ਅੱਜ ਦਾ ਵਲੌਗ ਸ਼ੁਰੂ ਤੇ ਵਲੌਗ ਨੂੰ ਪੂਰਾ ਤੱਕਿਓ ਇਨਸ਼ਾਅੱਲਾ ਤਾਲਾ ਸਵਾਦ ਆਊਗਾ। ਰਾਣਾ ਸਾਹਿਬ हाँ जी। ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ हाँ ਇਹ ਤਾਂ ਜਿਹੜਾ ਸਾਡਾ ਸਹੀ ਮੁੱਦਾ ਜਿਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਤਾਂ ਚਲੋ ਬਾਅਦ ਦੀ ਗੱਲ ਆ। हाँ ਇਹ ਜਿਹੜੀ ਜਗ੍ਹਾ ਤੇ ਆਪਾਂ ਆ ਕੇ ਅੱਜ ਬੈਠੇ ਆ ਇੱਥੇ ਬੈਠਿਆਂ ਨੂੰ ਵੀ 1 ਸਾਲ ਹੋ ਗਿਆ। हाँ ਇਹ तकरीबन ਜਿਹੜੀ ਜਗ੍ਹਾ ਆ ਠੀਕ ਹੈ ਜੀ। ਇੱਥੇ ਯਾਨੀ ਕਿ ਸਾਲ ਦੇ ਵਿੱਚ ਜੀ ਕੁਝ ਵੀਡੀਓ ਅਸੀਂ ਨਾ ਕੀਤੀਆਂ ਵਾ। ਹਾਂ 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 1-2 ਵੀਡੀਓ ਜਿਹੜੀਆਂ ਨਾ ਹਾਂ ਹਾਂ ਤੇ ਲੇਕਿਨ ਵੈਸੇ ਵਾਹਵਾ ਹੀ ਯਾਨੀ ਕਿ 6-7 ਮਹੀਨੇ ਤੋਂ ਅਸੀਂ ਇੱਥੇ ਵੀਡੀਓ ਕੋਈ ਨਹੀਂ ਕੀਤੀ ਹੈ। ਇਸ ਸਾਲ 'ਚ 2026 ਚ ਕੋਈ ਨਹੀਂ ਮੇਰੇ ਖਿਆਲ ਆ ਜੀ। ਹਾਂ ਹਲੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ ਰਾਣਾ ਨਮਾਨ ਅਕਰਮ ਸਾਹਿਬ ਦਾ ਕਿਉਂਕਿ ਅੱਜ ਉਹ ਸਾਡੀ ਵੀਡੀਓ ਦਾ ਸਭ ਤੋਂ ਵੱਡਾ ਹਿੱਸਾ ਹੈਗਾ। ਹਾਂ ਬਿਲਕੁਲ ਤੇ ਇਹ ਵੀਡੀਓ ਹੈ ਹੀ ਉਹਨਾਂ ਦੀ ਹੈ। ਇਹ ਵੀਡੀਓ ਹੈ ਹੀ ਉਹਨਾਂ ਦੀ ਆ। ਤੇ ਰਾਣਾ ਸਾਹਿਬ ਆ ਇੱਥੇ ਬਹਿ ਕੇ ਇੱਕ ਨਜ਼ਾਰਾ ਜਿਹਾ ਇੱਕ ਕੁਦਰਤੀ ਜਿਹਾ ਆਇਆ ਤੁਹਾਨੂੰ ਇੱਥੇ ਬਹਿ ਕੇ ਕਿੱਦਾਂ ਦਾ ਲੱਗਿਆ? ਇੱਥੇ ਮੈਂ ਬੈਠਿਆ ਨਾ ਤੇ ਮੇਰੇ ਇੱਕ ਖਿਆਲ ਆਇਆ ਜ਼ਿਹਨ 'ਚ। ਹੂੰ ਮੈਂ ਕਿਹਾ ਆਮ ਤੌਰ ਤੇ ਬੰਦਾ ਕਹਿੰਦਾ ਨਾ ਯਾਰ ਆ ਡਰ ਕਿਸੇ ਤਰ੍ਹਾਂ ਖਤਮ ਹੋ ਜੇ, ਹੂੰ ਆ ਖਦਸ਼ਾ ਖਤਮ ਹੋ ਜੇ ਜ਼ਿੰਦਗੀ 'ਚ ਬੜਾ ਅੱਛਾ ਹੋਏ। ਹੂੰ ਪਰ ਕਈ ਖਦਸ਼ੇ ਤੇ ਡਰ ਖਤਮ ਹੋ ਜਾਣ ਨਾ ਹੂੰ ਕੋਈ ਚੰਗਾ ਨਹੀਂ ਹੁੰਦਾ। ਹੂੰ ਪਹਿਲੋਂ ਕਦੇ ਇਸ ਪਟੜੀ ਤੇ ਬੈਠੀ ਦਾ ਸੀ ਨਾ ਇਹ ਡਰ ਹੁੰਦਾ ਸੀ ਕਿਤੇ ਯਾਰ ਟ੍ਰੇਨ ਨਾ ਆ ਜਾਏ ਹਾਂ ਹਾਂ ਹੈ। ਹਾਂਜੀ ਇੱਕ ਖਦਸ਼ਾ ਹੁੰਦਾ ਸੀ ਹਾਂ ਯਾਰ ਬੈਠੇ ਬੈਠੇ ਸੌਂ ਨਾ ਜਾਈਏ ਹਾਂ ਤੇ ਟ੍ਰੇਨ ਆ ਜਾਏਗੀ। ਬਲਕਿ ਦੂਰ ਵੀ ਨਾ ਸੋਚੀਏ ਜੀ ਹਾਂ ਇਹ ਤਾਂ ਪਟੜੀ ਆ। ਪਟੜੀ ਆ ਤੇ ਲੇਕਿਨ ਹੁਣ ਨਾ ਯਾਨੀ ਕਿ ਇਹ ਖਦਸ਼ਾ ਤੇ ਡਰ ਜਿਹੜਾ ਵਾ ਨਾ ਖਤਮ ਹੋ ਗਿਆ। ਬੜੇ ਅਰਸੇ ਤੋਂ ਖਤਮ ਹੋ ਗਿਆ ਹੈ। ਔਰ ਬੜਾ ਭੈੜਾ ਜਿਹਾ ਲੱਗਿਆ ਇਹ ਡਰ ਤੇ ਖਦਸ਼ਾ ਖਤਮ ਨਹੀਂ ਹੋਣਾ ਚਾਹੀਦਾ ਸੀ। ਇਹ ਨਾ ਜ਼ਿੰਦਾ ਰਹਿਣਾ ਚਾਹੀਦਾ ਸੀ ਯਾਰ ਕਿਤੇ ਟ੍ਰੇਨ ਨਾ ਇਧਰੋਂ ਆ ਜਾਏ ਟ੍ਰੇਨ ਕਿਤੇ ਇਧਰੋਂ ਆ ਜਾਏ। ਕਹਿੰਦੇ ਉਡੀਕ ਜਿਹੜੀ ਹੈ ਨਾ ਹਾਂ ਉਡੀਕ ਦੇ ਨਾਲ ਉਮੀਦ ਹੋਵੇ ਨਾ ਤੇ ਉਡੀਕ ਬੜੀ ਚੰਗੀ ਲੱਗਦੀ ਹੈ। ਤੇ ਫਿਰ ਅਗਰ ਜੇ ਉਮੀਦ ਖਤਮ ਹੋ ਜਾਏ ਨਾ ਫਿਰ ਉਹ ਉਡੀਕ ਹੀ ਨਹੀਂ ਰਹਿੰਦੀ ਹੈ। ਬਸ ਫਿਰ ਤਾਂ ਐਵੇਂ ਮਾਯੂਸੀ ਆਉਂਦੀ ਹੈ ਨੇ ਜੀ। ਕਿਆ ਬਾਤ ਕਿਆ ਸੋਹਣੀ ਗੱਲ ਕੀਤੀ ਹੈ ਰਾਣਾ ਸਾਹਿਬ ਨੇ। ਇਹ ਜੀ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਸਾਡੇ ਦੇਖਣ ਵਾਲਿਆਂ ਨੂੰ ਵੀ ਇਹ ਸਿਰਫ ਲੈਣ ਦੀ ਪਟੜੀ ਰਹਿ ਗਈ ਹੋਈ ਆ। ਇਹਦੇ ਉੱਤੇ ਗੱਡੀ ਤਾਂ ਰਹੀ ਕੋਈ ਨਹੀਂ। ਹਾਂ ਸਾਲ ਹੋ ਗਿਆ 1.5 ਸਾਲ ਹੋ ਗਿਆ ਇਹਦੇ ਉੱਤੇ ਗੱਡੀ ਨਹੀਂ ਆਈ। ਇਹ ਜਿਹੜੀ ਲੋਹੇ ਦੀ ਲੈਨ ਮਾਰੂ ਕੋਈ ਨਹੀਂ ਹੋਣਾ ਇਹਨੂੰ ਉਡੀਕ ਹੈਗੀ ਆ ਹਾਂ ਗੱਡੀ ਦੀ। ਇਹ ਵੀ ਕਿਸੇ ਉਡੀਕ 'ਚ ਹਾਂ ਇਹ ਇਵੇਂ ਪਈ ਹੈਗੀ ਆ। ਬਾਕੀ ਕਹਿੰਦੇ ਆ ਜੀ ਵੀ ਕੋਈ ਅਗਲੇ ਮਹੀਨੇ ਜਾਂ ਇਸ ਮਹੀਨੇ ਦੇ ਆਖਰ ਦੇ ਉੱਤੇ ਇੱਕ ਗੱਡੀ ਜਿਹੜੀ ਆ ਇੱਥੇ ਚੱਲਿਆ ਕਰੂਗੀ। ਕਹਾਣੀਆਂ 'ਚ ਸੁਣੀਦਾ ਨਾ ਵੀ ਕੋਈ ਪਿੰਜਰ ਪਿਆ ਵਾ ਉਹਦੇ 'ਚ ਫਿਰ ਉਹ ਰੂਹ ਦਾਖਲ ਹੋ ਜਾਂਦੀ ਉਹ ਪਿੰਜਰ ਖੜਾ ਹੋ ਜਾਂਦਾ ਹੈ। ਸਾਡੀ ਤੇ ਦੁਆ ਵਾ ਵੀ ਇਸ ਪਿੰਜਰ 'ਚ ਕਿਸੇ ਤਰ੍ਹਾਂ ਕੋਈ ਰੂਹ ਜਿਹੜੀ ਆ ਪੈ ਜਾਵੇ। ਤੇ ਅੱਛਾ ਪਟੜੀਆਂ ਦਾ ਨਾ ਪੈਰ ਬਿਲਕੁਲ ਬਰਾਬਰ ਦਾ ਫੈਸਲਾ ਦੇਖ ਲਓ ਕਿ ਇਹ ਬਰਾਬਰ ਤੇ ਚੱਲਦੀਆਂ ਰਹਿੰਦੀਆਂ ਨਾ ਨੇੜੇ ਹੁੰਦੀਆਂ ਨਾ ਦੂਰ ਹੁੰਦੀਆਂ। ਜੇ ਨੇੜੇ ਹੋਣ ਤਾਂ ਵੀ ਰੌਲਾ ਹੋ ਜਾਂਦਾ ਦੂਰ ਹੋ ਜਾਣ ਦੂਰ ਹੋਣ ਤਾਂ ਵੀ ਰੌਲਾ ਹੋ ਜਾਂਦਾ। ਇਸ ਤਰ੍ਹਾਂ ਹੀ ਬੰਦਿਆਂ ਦੇ ਤਲਕਾਤ 'ਚ ਵੀ ਕਈ ਜਗ੍ਹਾ ਤੇ ਨਾ ਇਸ ਤਰ੍ਹਾਂ ਬਰਾਬਰ ਜਿਹੇ ਦਾ ਫਾਸਲਾ ਰਹਿਣਾ ਚਾਹੀਦਾ ਹੈ। ਜੇ ਉਹ ਬਹੁਤਾ ਨੇੜੇ ਦਾ ਹੋਵੇ ਤਾਂ ਵੀ ਰੌਲਾ ਹੋ ਜਾਂਦਾ ਤੇ ਜੇ ਬਹੁਤਾ ਦੂਰ ਦਾ ਹੋਵੇ ਨਾ ਤੇ ਤਾਂ ਵੀ ਜਿਹੜਾ ਹੋਵੇ ਨਾ ਰੌਲਾ ਹੋ ਜਾਂਦਾ। ਹਾਂ ਤੇ ਇਹ ਯਾਨੀ ਕਿ ਇਹ ਵੀ ਇੱਕ ਇਹਨਾਂ ਤੋਂ ਪਟੜੀਆਂ ਤੋਂ ਦੇਖ ਲਓ ਕਿ ਉਹ ਇਸ ਪਾਸੇ ਅਸੀਂ ਜਾਈਏ ਤੇ ਲਾਹੌਰ ਤੋਂ ਅੱਗੇ ਦਿੱਲੀ ਹੈ ਤੇ ਇਧਰੋਂ ਜਨਾਬ ਸ਼ੋਰਕੋਟ ਤੇ ਕਰਾਚੀ ਤੇ ਪਤਾ ਨਹੀਂ ਇਹ ਇੱਥੇ ਦੀ ਇੱਥੇ ਆ ਤੇ ਬੰਦਿਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾ ਦਿੰਦੀ ਹੈ। ਕਿਆ ਬਾਤ ਹੈ ਜੀ। ਅੱਛਾ ਜੀ ਰਾਣਾ ਸਾਹਿਬ ਅਸੀਂ ਹਜੇ ਰਾਣਾ ਨਮਾਨ ਸਾਹਿਬ ਤਾਂ ਆਏ ਨਹੀਂ ਹੈਗੇ ਲੇਕਿਨ ਆਪਾਂ ਥੋੜੀ ਜਿਹੀ ਆਪਣੀ ਵੀਡੀਓ ਦਾ ਜਿਹੜਾ ਸਾਡਾ ਅਸਲ ਪੁਆਇੰਟ ਹੈ ਨਾ ਉਧਰ ਨੂੰ ਆਨੇ ਆ ਜੀ। ਸਾਡੇ ਦੋਸਤਾਂ ਨੂੰ ਜੀ ਦੇਖਣ ਵਾਲੇ ਵੀਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਚੇਤਾ ਹੋਣਾ ਵੀ ਪਿਛਲੇ ਸਾਲ ਨਾ ਇਹਨਾਂ ਦਿਨਾਂ ਦੀ ਰਾਣਾ ਸਾਹਿਬ ਗੱਲ ਹੈਗੀ ਹੈ। ਬਾਕੀ ਬੰਦਾ ਭੁੱਲ ਵੀ ਜਾਂਦਾ ਜੀ ਸਾਲ ਦੀਆਂ ਗੱਲਾਂ ਹੈਗੀਆਂ। ਮੈਂ ਤੁਹਾਨੂੰ ਚੇਤੇ ਕਰਾ ਦਿੰਨਾ ਆ ਥੋੜੀ ਜਿਹੀ ਇੱਕ ਛੋਟੀ ਜਿਹੀ ਵੀਡੀਓ ਆ ਇਹ ਤੁਸੀਂ ਇੱਕ ਵਾਰੀ ਦੇਖੋ। ਲਓ ਜੀ ਇਹ ਵੀਡੀਓ ਤੁਸੀਂ ਦੇਖ ਲਈ ਆ ਤੇ ਇਹ ਰੁੱਖ ਮਾਪਿਆਂ ਵਰਗੇ ਇਹ ਪਿਛਲੇ ਸਾਲ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਬੂਟੇ ਲਾਉਣ ਵਾਲੀ ਹੈ ਤੇ ਅਸੀਂ ਉਹਦਾ ਨਾਂ ਰੱਖਿਆ ਸੀ ਰੁੱਖ ਮਾਪਿਆਂ ਵਰਗੇ। ਅੰਜਮ ਸਰੋਇਆ ਸਾਹਿਬ ਵੀ ਨੇ ਪਿਛਲੀ ਵਾਰੀ ਬੜੀ ਹਿੰਮਤ ਦਿਖਾਈ ਤੇ ਬੜਾ ਤੇ ਬਾਕੀ ਰਾਣਾ ਨਮਾਨ ਅਕਰਮ ਸਾਹਿਬ ਆ ਜੀ
ਤੇ ਜਿਹੜਾ ਰੁੱਖ ਮਾਪਿਆਂ ਵਰਗੇ ਇਹ ਨਾਂ ਰੱਖਿਆ ਗਿਆ ਸੀ ਨਾ ਉਸ ਵੇਲੇ, ਇਹ ਫਿਰ ਫੇਸਬੁੱਕ ਤੇ ਰਾਣਾ ਸਾਹਿਬ ਬੜਾ ਚੱਲਿਆ। ਸਾਡੇ ਇੱਕ ਦੋਸਤ ਹੈਗੇ ਆ, ਵੀਰ ਆ ਸਾਡੇ, ਸ਼ਜਰ ਦੋਸਤ ਵਕਾਸ ਸਾਹਿਬ ਜੀ ਵਿਹਾੜੀ ਤੋਂ, ਠੀਕ ਹੈ ਜੀ, ਉਹਨਾਂ ਨੇ ਇਹ ਨਾਂ ਬੜਾ ਪਸੰਦ ਕੀਤਾ। ਹੋਰ ਜਿੱਥੇ ਵੀ ਕਿਸੇ ਬੂਟੇ ਦਰਖਤ ਦਾ ਫੇਸਬੁੱਕ ਤੇ ਜਿਹੜੇ ਇਹਦੇ ਨਾਲ ਪਿਆਰ ਕਰਨ ਵਾਲੇ ਸੀ ਨਾ ਜੀ, ਇਹ ਉਹਦੇ ਚ ਹੈਸ਼ਟੈਗ ਇੱਕ ਕਿਸਮ ਦਾ ਤੇ ਕੀਵਰਡ ਰੁੱਖ ਮਾਪਿਆਂ ਵਰਗੇ ਜੀ ਬੜਾ ਲੋਕਾਂ ਨੇ ਪਸੰਦ ਕੀਤਾ, ਠੀਕ ਹੈ ਜੀ। ਅੱਛਾ, ਇਹ ਨਾਂ ਤਾਂ ਬੜਾ ਸੋਹਣਾ ਵਾ, ਪਰ ਇਹ ਨਾਂ ਜਿਹੜਾ ਵਾ ਨਾ, ਇਹ ਅੱਧਾ ਜਾ ਵਾ। ਅੱਛਾ ਅੱਛਾ, ਉਦੋਂ ਦਾ ਤੁਸੀਂ ਕਦੇ ਕਿਹਾ ਨਹੀਂ? ਦੱਸਦਾ ਨਾ, ਜਿਹੜੇ ਮਾਪੇ ਹੁੰਦੇ ਆ ਨਾ, ਉਹਨਾਂ ਦੀ ਤੁਸੀਂ ਸ਼ੁਰੂ ਚ ਤੁਹਾਡੀ ਦੇਖਭਾਲ ਕਰਦੇ ਆ, ਤੇ ਬਾਅਦ ਚ ਫਿਰ ਨਾ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਆ। ਜਿਹੜੇ ਦਰਖਤ ਹੁੰਦੇ ਆ ਨਾ, ਇਹ ਪੁੱਤਰਾਂ ਵਰਗੇ ਆ। ਸ਼ੁਰੂ ਚ ਤੁਸੀਂ ਇਹਨਾਂ ਨੂੰ ਦੇਖਭਾਲ ਕਰਦੇ ਆ, ਬਾਅਦ ਚ ਤੁਹਾਡੀ ਦੇਖਭਾਲ ਕਰਦੇ ਆ। ਉਹ ਤੁਸੀਂ ਛਾਂ ਵਾਲੇ ਹਿਸਾਬ 'ਚ, ਯਾਨੀ ਕਿ ਜਿਹੜਾ ਮਾਪਿਆਂ ਇਸਤਾਰਾ ਲਿਆ ਤਾਂ ਛਾਂ ਵਾਲੇ ਉਹਦੇ ਵਿੱਚ ਰੱਖਿਆ ਨਾ ਜੀ। ਤੇ ਬਾਕੀ ਠੀਕ ਆ, ਤੁਹਾਡੀ ਗੱਲ ਵੀ ਵਧੀਆ ਜੀ। ਤੇ ਜੀ ਅੱਜ ਰਾਣਾ ਨਮਾਨ ਅਕਰਮ ਸਾਹਿਬ ਆ ਜਾਂਦੇ ਆ ਜੀ, ਤੇ ਅੱਜ ਅਸੀਂ ਤੁਹਾਨੂੰ ਉਹ ਜਿਹੜੇ ਕਿਉਂਕਿ ਤੁਹਾਡੀ ਮੁਹੱਬਤਾਂ ਵੀ ਉਹਦੇ ਵਿੱਚ, ਤੁਹਾਡਾ ਤਾਵਨ ਵੀ ਉਹਦੇ ਵਿੱਚ ਸ਼ਾਮਲ ਹੈਗਾ ਪਿਛਲੇ ਸਾਲ ਉਹ ਬੂਟਿਆਂ ਦੇ ਵਿੱਚ। ਅਸੀਂ ਕਿਹਾ ਜੀ ਅੱਜ 1 ਸਾਲ ਬਾਅਦ ਨਾ ਤੁਹਾਨੂੰ ਉਹ ਬੂਟਿਆਂ ਦਾ, ਦੇਖੋ ਸਾਰੇ ਤਾਂ ਨਹੀਂ ਹੋਏ ਕਿਉਂ ਜੀ ਰਾਣਾ ਸਾਹਿਬ, ਉਹਨਾਂ ਚੋਂ ਕਈ ਮਰ ਗਏ, ਜਿੱਦਾਂ ਆਮ ਜ਼ਿੰਦਗੀ ਹੁੰਦੀ ਆ। ਪੌਦੇ 1.5 ਸਾਲ ਦੇ ਆ, ਕੁਝ ਪੌਦੇ ਸਾਲ ਦੇ ਆ। ਇਹ ਮੁਹਿੰਮ ਜਿਹੜੀ ਹੈ ਨਾ ਮਾਰਚ ਦੇ ਚ ਸ਼ੁਰੂ ਹੋਈ ਸੀ, ਕੁਝ ਫਿਰ ਬਾਅਦ ਚ, ਯਾਨੀ ਕਿ ਹਾਂਜੀ ਉਹ ਫਿਰ ਉਹ ਕੁਝ ਥੋੜੇ ਜਿਹੇ ਪੁਰਾਣੇ ਆ, ਕੁਝ ਨਵੇਂ ਆ। ਜਿੱਦਾਂ ਇੱਕ ਖਾਨਦਾਨ ਹੁੰਦਾ ਨਾ, ਕਈਆਂ ਨੂੰ ਬਿਮਾਰੀ ਹੋ ਜਾਂਦੀ, ਕਈ ਵਿਚਾਰੇ ਦੁਨੀਆ ਤੋਂ ਚਲੇ ਜਾਂਦੇ, ਬਿਲਕੁਲ ਇਦਾਂ ਹੀ ਹੋਇਆ ਵੀ ਕੁਝ ਜਿਹੜੇ ਆ ਜੀ ਅਲਹਮਦੁਲਿਲਾ ਸਿਹਤਮੰਦ ਬੜੇ ਖੂਬਸੂਰਤ ਖਲੋਤੇ ਆ, ਕਿ ਕਈ ਹੈਗੇ ਆ ਜਿਹੜੇ ਉਹ ਖਤਮ ਹੋ ਗਏ ਸੀ, ਕਈ ਬਿਮਾਰ ਹੋ ਗਏ ਸੀ, ਕਈ ਮੀਂਹ ਨੇ ਲੈ ਲਏ, ਕੋਈ ਬੱਕਰੀਆਂ ਨੇ ਲੈ ਲਏ, ਕੋਈ ਨੇਰੀਆਂ ਨੇ ਲੈ ਲਏ, ਇਦਾਂ ਕਰਕੇ ਕੁਛ ਹੋਇਆ। ਲੇਕਿਨ ਅੱਜ ਤੁਹਾਨੂੰ ਉਹ ਦਿਖਾਣੇ ਆ, ਹੁਣ ਸਾਰਾ ਨਜ਼ਾਰਾ ਕਰਾਂਗੇ। 2025 ਦਾ ਫਰਵਰੀ ਹੈ ਨਾ ਜਿਹੜਾ, ਉਹਦੇ ਚ ਸਵਾਏ ਆ ਚੰਦ ਪੁਰਾਣੇ ਦਰਖਤਾਂ ਤੋਂ ਇਲਾਵਾ ਇੱਥੇ ਕੁਛ ਨਹੀਂ ਸੀ। ਹਾਂਜੀ, ਸਾਡੀ ਪਿਛਲੀ ਵੀਡੀਓ ਜਾ ਕੇ ਦੇਖ ਲਿਓ, ਇੱਥੇ ਰੜਾ ਮੈਦਾਨ ਸੀ। ਹਾਂ, ਜਿਹੜੀ ਅਸੀਂ ਸਟੇਸ਼ਨ ਤੇ ਵੀਡੀਓ ਇੱਥੇ ਬਾਬੇ ਜੀ ਨਾਲ ਇੱਕ ਨਾਲ ਬਣਾਈ ਆ, ਹੋਰ ਵੀ ਇੱਥੇ ਵੀਡੀਓ ਅਸੀਂ ਬਹਿ ਕੇ ਬਣਾਈਆਂ, ਉਹ ਦੇਖ ਲਿਓ ਵੀ ਇੱਥੇ ਰੜਾ ਮੈਦਾਨ ਸੀ। ਪਰ ਹੁਣ ਤੁਹਾਨੂੰ ਆਓ, ਤੇ ਇਹ ਫਿਰ ਨਮਾਨ ਨੇ ਨਾ ਇਸ ਜਗ੍ਹਾ ਨੂੰ ਜਿਹੜਾ ਵਾ ਨਾ ਬਦਲਿਆ ਵਾ ਜੀ। ਆਂਦੇ ਆ ਰਾਣਾ ਨਮਾਨ ਸਾਹਿਬ, ਤੇ ਫਿਰ ਆਪਾਂ ਬਾਕੀ ਸਾਰੀ ਗੱਲਬਾਤ ਉਹਨਾਂ ਦੇ ਹੁੰਦੇ ਆ ਜਿਹੜੇ ਨਾ ਉਹ ਕਰ ਲਓ ਜੀ। ਰਾਣਾ ਨਮਾਨ ਅਕਰਮ ਸਾਹਿਬ ਵੀ ਪਹੁੰਚ ਗਏ ਹੋਏ ਆ। ਇਹ ਜਿਹੜੀ ਸਾਰੀ ਮਿਹਨਤ ਹੈਗੀ ਹੈ ਨਾ, ਉਹ ਰਾਣਾ ਨਮਾਨ ਅਕਰਮ ਸਾਹਿਬ ਦੀ ਹੈਗੀ ਹੈ। ਤੇ ਅੱਜ ਮੌਸਮ ਫੇਰ ਜਿਹੜਾ ਆ, ਰਾਣਾ ਸਾਹਿਬ ਸੁਬਹ ਫੇਰ ਮੀਂਹ ਪਿਆ। ਇਸ ਵੇਲੇ ਤਕਰੀਬਨ 10-11 ਦਾ ਟਾਈਮ ਆ, ਪਰ ਇੰਝ ਆ ਵੀ ਜਿਵੇਂ ਸੂਰਜ ਕਿਧਰੇ ਕੋਈ ਨਜ਼ਰ ਨਹੀਂ ਆ ਰਿਹਾ। ਹਲਕੀ ਕਣੀਆਂ ਆ ਪਹਿਲਾਂ ਵੀ, ਹੁਣ ਵੀ ਪੈ ਕੇ ਹਟੀਆਂ ਆ, ਤੇ ਮੌਸਮ ਬੜਾ ਖੁਸ਼ਗਵਾਰ ਆ। ਤੇ ਆ ਜਿਹੜਾ ਤੁਸੀਂ ਸਾਡੇ ਪਿੱਛੇ ਇਹ ਸੀਨਰੀ ਦੇਖ ਰਹੇ ਆ ਨਾ, ਇਹ ਰਾਣਾ ਨਮਾਨ ਅਕਰਮ ਸਾਹਿਬ ਦੀ ਮਿਹਨਤ ਦੇ ਨਾਲ ਹੀ ਆ। ਤੇ ਹੁਣ ਤੁਹਾਨੂੰ ਸਾਰਾ ਰਾਣਾ ਸਾਹਿਬ ਨਾਲ ਵੀ ਗੱਲ ਕਰਾਉਂਦੇ ਆ, ਰਾਣਾ ਨਮਾਨ ਅਕਰਮ ਸਾਹਿਬ ਨਾਲ। ਤੇ ਰਾਣਾ ਸਾਹਿਬ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਹੁਣ ਸਾਨੂੰ ਤੁਸੀਂ ਅੱਜ ਆਪਣਾ, ਜਿੰਨੀ ਵੀ ਆਪਾਂ ਪਿਛਲੇ ਸਾਲ ਇਹ ਮਿਹਨਤ ਕੀਤੀ ਸੀ ਤੇ ਦੋਸਤਾਂ ਦੀ ਮੁਹੱਬਤ ਵੀ ਨਾਲ ਸ਼ਾਮਲ ਸੀਗੀ। ਰਾਣਾ ਸਾਹਿਬ ਮੈਂ ਤੁਹਾਡੇ ਆ, ਤੁਸੀਂ ਕੋਈ ਗੱਲਬਾਤ ਰਾਣਾ ਸਾਹਿਬ ਨਾਲ ਕਰੋ। ਅੱਛਾ, ਉਹ ਕਹਿੰਦੇ ਨੇ ਵੀ ਬਾਅਦ ਔਕਾਤ ਨਾ ਇੱਕੋ ਬੰਦਾ ਸਭ ਕੁਝ ਬਦਲ ਦਿੰਦਾ। ਹੁਣ ਫਰਵਰੀ ਦੇ ਇੱਥੇ ਅਸੀਂ ਜਦੋਂ ਬੈਠੇ ਆ ਨਾ, ਆ ਜਗ੍ਹਾ ਬਿਲਕੁਲ ਖਾਲੀ ਪਈ ਸੀ, ਤੇ ਸਵਾਏ ਆ ਪੁਰਾਣੇ ਨਾ ਜਿਹੜੇ ਦਰਖਤ ਹੈਗੇ ਆ ਰੇਲਵੇ ਸਟੇਸ਼ਨ ਦੇ, ਉਹਨਾਂ ਤੋਂ ਇਲਾਵਾ ਇੱਥੇ ਕੁਛ ਨਹੀਂ ਸੀ। ਆ ਸਾਰੀ ਜਗ੍ਹਾ ਨਾ ਬਿਲਕੁਲ ਝਾੜ ਝੰਕਾੜ ਜਾਂ ਨਾ ਬੰਜਰ ਪਈ ਸੀ। ਤੇ ਉਦੋਂ ਨਮਾਨ ਨੇ ਨਾ ਯਾਨੀ ਕਿ ਡਿਸਾਈਡ ਕੀਤਾ ਕਿ ਇੱਥੇ ਜਿਹੜਾ ਵਾ ਨਾ ਪਾਰਕ ਹੋਣਾ ਚਾਹੀਦਾ ਵਾ। ਫਿਰ ਇਹ ਜਗ੍ਹਾ ਨੂੰ ਪੱਧਰ ਕੀਤਾ ਗਿਆ। ਫਿਰ ਜਿਸ ਤਰ੍ਹਾਂ ਯਾਨੀ ਕਿ ਦਰਖਤ, ਤੇ ਉਹਦਾ ਨਤੀਜਾ ਇਹ ਆ ਕਿ ਹਾਲਾਂਕਿ ਪਹਿਲੇ 6 ਮਹੀਨਿਆਂ 'ਚ ਦਰਖਤ ਬਹੁਤ ਸਲੋ ਚੱਲੇ ਸੀ, ਯਾਨੀ ਕਿ ਅਗਰ ਜੇ ਦੇਖਿਆ ਜਾਏ ਤਾਂ ਇਹ ਤਕਰੀਬਨ ਆ ਹੁਣ ਪਿਛਲੇ 9 ਮਹੀਨਿਆਂ ਤੋਂ ਹੀ ਦਰਖਤ ਇੰਨੇ ਸਾਰੇ ਜਿਹੜੇ ਆ ਨਾ ਚੱਲੇ ਆ। ਤੇ ਬਹੁਤ ਯਾਨੀ ਕਿ ਹੌਸਲਾ ਅਫਜ਼ਾ ਤਬਦੀਲੀ ਆ। ਤੇ ਬਾਕੀ ਨਮਾਨ ਪੁੱਛਦੇ ਆ ਵੀ ਇਹਦੇ 'ਚ ਕਿਸ ਤਰ੍ਹਾਂ ਮਰਹਲਾ ਵਾਈਜ਼ ਇਹਨਾਂ ਨੇ ਕੀਤਾ, ਸ਼ੁਰੂ ਤੋਂ ਲੈ ਕੇ ਆਖਰ ਤੱਕ ਕਿਸ ਤਰ੍ਹਾਂ, ਯਾਨੀ ਕਿ ਜਿਹੜਾ ਵਾ ਨਾ ਤੁਸੀਂ ਇਹ ਅਸਲ ਨਾਲ ਜੀ ਮੇਰਾ ਤੇ ਸ਼ੌਕ ਬਣਿਆ 2020 ਚ ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਚ ਨਾ ਅਸੀਂ ਸ਼ਜਰਕਾਰੀ ਨਾ ਆਪਣੀ ਆਪ ਦੀ ਮਦਦ ਨਾਲ ਨਾ ਥੋੜੀ ਸ਼ੁਰੂ ਕਰ ਲਈ। 21 ਚ ਸਾਡੇ ਨਾਲ ਨਾ ਰੋ ਉਸਮਾਨ ਸਾਹਿਬ ਸ਼ਾਮਲ ਹੋ ਗਏ। ਫਿਰ 2 ਬੰਦੇ ਹੋ ਗਏ, ਜ਼ਾਹਰਾ ਬਜਟ ਵੀ ਥੋੜਾ ਜਿਹਾ ਵੱਧ ਗਿਆ ਸਾਡੇ ਕੋਲ ਇੱਕ ਬੰਦੇ ਦੀ ਜਗ੍ਹਾ ਤੇ। ਉਹ ਫਿਰ ਅਸੀਂ ਨਾ ਸਕੂਲ ਕਵਰ ਕਰ ਲਿੱਤਾ, ਸਾਲ 2 ਸਾਲ ਚ ਨਾ ਅਸੀਂ ਉਹ ਸਕੂਲ ਸਾਰਾ ਹੀ ਕਵਰ ਕਰ ਲਿੱਤਾ। ਫਿਰ ਅਸੀਂ ਬਾਹਰ ਲਾਣ ਲੱਗ ਗਏ, ਉਸਮਾਨ ਤੇ ਮੈਂ।
24 25 ਚ ਨਾ ਜੀ 25 ਚ ਤਕਰੀਬਨ ਖਾਲਦ ਮਕਬੂਲ, ਅੰਜਮ ਸਾਹਿਬ ਤੇ ਤੁਸੀਂ ਬਾਕੀ ਲੋਕ ਇਸ ਟੀਮ ਵਿੱਚ ਸ਼ਾਮਲ ਹੋ ਗਏ। ਜਿਹਨਾਂ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਨਾਲ ਤਾਮਨ ਕੀਤਾ ਨਾ ਇਸ ਸਾਰੇ ਸਿਸਟਮ ਵਿੱਚ ਡਾਕਟਰ ਨਸਰੁੱਲਾ ਸਾਹਿਬ ਅਮਰੀਕਾ, ਉਹਨਾਂ ਨੇ। ਤੇ ਆ ਇੱਥੇ ਜਦੋਂ ਅਸੀਂ ਆਏ ਆ, ਇਹ ਬਿਲਡਿੰਗ ਨਾ ਸਰਕਾਰ ਨੇ ਸੇਲ ਕਰ ਦਿੱਤੀ। ਹਾਂ ਬਿਲਕੁਲ ਸਟੇਸ਼ਨ ਵਾਲੀ। ਇਹਦੇ ਚ ਖਾਲਦ ਹੁਰੀ, ਉਸਮਾਨ, ਅੰਜਮ ਹੁਰੀ ਇਹਨੂੰ ਖਰੀਦ ਰਹੇ ਸੀ। ਅਸੀਂ ਵੀ ਵਿੱਚ ਸ਼ਾਮਲ ਹੋ ਕੇ ਇਹਨੂੰ ਲੈ ਲਿਆ। ਜਦੋਂ ਇਹਨੂੰ ਲੈ ਲਿੱਤਾ ਨਾ ਗਵਰਨਮੈਂਟ ਕੋਲੋਂ, ਫਿਰ ਦਿਲ ਕੀਤਾ ਵੀ ਯਾਰ ਇੱਥੇ ਫਿਰ ਐਸੀ ਜਗ੍ਹਾ ਬਣਾ ਦਈਏ ਵੀ ਲੋਕ ਆਣ। ਹਾਂ ਬਿਲਡਿੰਗ ਤਾਂ ਹੈ, ਤੇ ਚਲੋ ਗਿਰਦੋ ਨਵਾ ਵੀ ਚੰਗਾ ਹੋਵੇ। ਫਿਰ ਨਾ ਅਸੀਂ ਇਹ ਸ਼ੁਰੂ ਕਰ ਲਿੱਤੀ ਜੀ ਪਿਛਲੇ ਸਾਲ ਫਰਵਰੀ ਮਾਰਚ ਚ। ਇਹਨੂੰ ਨਾ ਅਸੀਂ ਸਿੱਧਾ ਕਰਨ ਲੱਗੇ ਜੀ। ਮਾਰਚ ਅਪ੍ਰੈਲ ਚ ਅਸੀਂ ਇਹ ਪੌਦੇ ਲਾ ਲਏ ਸੀ ਜੀ, ਆ ਪਲਾਟ ਵਾਲੇ। ਹਾਂ ਤੇ ਫਿਰ ਇੱਕ ਸਾਲ ਹੀ ਆ ਜੀ ਹੁਣ। ਫਿਰ ਇਹਨੂੰ ਅੰਕਲ ਆ ਸਾਡੇ ਨਾਲ ਮਾਲੀ ਮਕਬੂਲ, ਹਾਂ ਇਹਨਾਂ ਦਾ ਇਹਨਾਂ ਦਾ ਤੇ ਡਾਕਟਰ ਨਸਰੁੱਲਾ ਸਾਹਿਬ ਦਾ ਅਸਲ 'ਚ ਇਹ ਹੈ ਤੇ ਸਾਰੀ ਟੀਮ ਦਾ ਹੀ ਆ। ਕਿਉਂਕਿ ਨਾ ਇਹਦੇ 'ਚ ਦੇਖ ਲਓ ਆਪਣੇ ਸਿਸਟਮ ਵਿੱਚ ਆਪਾਂ ਕਦੇ ਕੋਈ ਅਪੀਲ ਨਹੀਂ ਪਾਈ ਵੀ ਸਾਨੂੰ ਫੰਡ ਦਿਓ, ਹਮੇਸ਼ਾ ਕਰੋ। ਇਹ ਇਕੱਲਾ ਲੋ ਆਪਾਂ ਕੰਮ ਸ਼ੁਰੂ ਕਰਦੇ ਆ, ਅੱਲਾਹ ਪਾਕ ਦੀ ਮਿਹਰਬਾਨੀ ਕਰਦੇ ਆ, ਉਹ ਸਾਡਾ ਮੁਕੰਮਲ ਹੋ ਜਾਂਦਾ ਆਪੇ ਹੀ। ਤੇ ਇਵੇਂ ਹੀ ਇਹ ਚੱਲਦਾ। ਇਹ ਬੰਜਰ ਜ਼ਮੀਨ ਸੀ ਜੀ, ਕਿਉਂਕਿ ਸੰਦਲਬਾਰ ਦਾ ਏਰੀਆ ਇਦਾਂ ਹੀ ਆਬਾਦ ਹੋ ਗਈ। ਹਾਂ ਬਿਲਕੁਲ ਕਲਰ ਜਾ ਸੀ, ਕਦੇ ਇਹਦੇ 'ਚ ਕੋਈ ਦਰਖਤ ਨਹੀਂ ਲੱਗੇ ਜੀ। ਤੇ ਇਹਨੂੰ ਜ਼ਰਾ ਥੋੜਾ ਜਿਹਾ ਮੁਸ਼ਕਲ ਸੀ। ਫਿਰ ਇਹ ਓਪਨ ਏਰੀਆ, ਜਾਨਵਰ ਆਉਂਦੇ ਆ ਪਿੰਡ ਦੇ, ਬੱਕਰੀਆਂ, ਬੱਚੇ, ਸਾਰੀ ਚੀਜ਼ਾਂ ਦੇ ਵਿੱਚ ਇਹਨੂੰ ਸੰਭਾਲਣਾ ਸੀ ਜੀ। ਤੇ ਅੱਲਾਹ ਪਾਕ ਨੇ ਰਹਿਮਤ ਕੀਤੀ, ਲੱਗੇ ਰਹੇ ਅਸੀਂ ਬਸ ਗਰਮੀ ਸਰਦੀ ਜੀ ਇਹਦੇ ਮਗਰ ਹੀ ਆ। ਭਾਈ ਹੁਣਾਂ ਦਾ ਨਾਮ ਤੁਸੀਂ ਦੱਸਿਆ ਸੀ ਮਕਬੂਲ ਸਾਹਿਬ। ਹਾਂਜੀ। ਉਹ ਕਹਿੰਦੇ ਨਹੀਂ ਕੁਝ ਅਨਸੰਗ ਹੀਰੋ ਹੁੰਦੇ ਆ। ਹਾਂਜੀ ਹਾਂਜੀ। ਅਸਲ ਉਹੀ ਹੀਰੋ ਹੁੰਦੇ ਆ ਹਾਂਜੀ ਕਿ ਉਧਰ ਉਹਦੀ ਮੈਂ ਤਾਂ ਨਹੀਂ ਰਿਸਕ ਲਵਾਂਗਾ ਇੰਨੇ ਸਾਰੇ। ਮੈਂ ਲਾ ਦਿੰਦਾ ਤੁਹਾਨੂੰ, ਆ ਜਾਓ ਬੁਲੰਦੀ ਤੋਂ ਲੈਣੇ ਦਾ। ਹਾਂਜੀ। ਪੌਦਿਆਂ ਦੀ ਰਣ ਸਾਹਿਬ ਗੱਲਬਾਤ ਦੇਖੋ ਨਾ, ਇਹ ਪਿਲਖਣ ਆ ਜੀ, ਤੇ ਆ ਤਰੇਕਾਂ, ਆ ਸ਼ਹਿਤੂਤ ਆ, ਬਕੈਣਾ, ਕਨੇਰ ਆ। ਇਹ ਕਨੇਰ ਤੇ ਆ ਜਿਹੜਾ ਗੁਲੜ ਹੈ ਖੂਬਸੂਰਤੀ ਲਈ ਪਾਇਆ ਸੀ ਵੀ ਫੁੱਲ ਛੋਲਾ ਗੁਲਾਬ ਆ। ਇਹਦੇ 'ਚ ਨਾ ਖਾਲਦ ਸਾਹਿਬ ਸਾਡੇ ਪੌਦੇ 2-2 ਵਾਰੀ ਜ਼ਾਇਆ ਹੋਏ ਆ, ਕਿਉਂਕਿ ਬੱਚੇ ਅਸੀਂ ਖੇਲਦੇ ਆ ਹਰ ਟਾਈਮ, ਬੱਕਰੀਆਂ ਆ, ਆਬਾਦੀਆਂ ਨਾਲ ਡੰਗਰ ਆ। ਇਹਨਾਂ ਸਾਰੀ ਚੀਜ਼ਾਂ ਦੇ ਬਾਵਜੂਦ ਇਹ ਓਪਨ ਏਰੀਆ 'ਚ ਦਰਖਤ ਜਿਹੜਾ ਕਾਮਯਾਬ ਕਰਨਾ ਹੁੰਦਾ ਨਾ, ਉਹ ਬੜਾ ਹੀ ਮੁਸ਼ਕਿਲ ਹੁੰਦਾ। ਨਹੀਂ ਜੀ, ਉਹਦੇ 50% ਚਾਂਸ। ਇਹ ਬਲਕਿ ਇੱਥੇ ਇੱਕ ਦਰਖਤ ਕੱਲਾ ਹੀ ਨਾ ਸਾਡੇ ਡੇਰੇ 'ਚ, ਯਾਨੀ ਕਿ ਨਾ ਅਸੀਂ ਉੱਥੇ 3 ਨਿੰਬਾਂ ਨਹੀਂ ਹਲੇ ਤੱਕ ਬੱਕਰੀਆਂ ਤੋਂ ਬਚਾ ਸਕੇ। ਹੈ ਵੀ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਉਦੋਂ ਹੀ ਉਹਨਾਂ ਨੂੰ ਮੁੱਛ ਦਿੰਦੀਆਂ। ਇੱਥੇ ਵੀ ਇੱਕ ਦਿਨ ਅਸੀਂ ਨਾ ਹੋਈਏ ਨਾ ਜਿੱਥੇ ਬੱਕਰੀਆਂ ਨੇ, ਫਿਰ ਤੇ ਇਹ ਮਕਬੂਲ ਸਾਹਿਬ ਜਿਹੜੇ ਆ ਨਾ, ਇਹਨਾਂ ਦਾ ਬੜਾ ਵੱਡਾ ਕ੍ਰੈਡਿਟ ਆ ਕਿ ਇਹਨਾਂ ਨੇ ਦੇਖੋ ਦੇਖਿਆ ਜਾਏ ਨਾ, ਸਹੀ ਮਹੀਨਿਆਂ 'ਚ ਅਗਲੇ ਸਾਲ ਜੁਲਾਈ ਅਗਸਤ ਤੋਂ ਬਾਅਦ ਹੀ ਦਰਖਤ ਇੱਥੇ ਟੁਰਨੇ ਸ਼ੁਰੂ ਹੋਏ ਆ। ਤੇ ਇੱਕ ਸਾਲ 'ਚ ਹਾਲੇ ਕਿ ਪਹਿਲੇ ਸ਼ੁਰੂ 'ਚ ਜਿਹੜੀ ਹੁੰਦੀ ਹੈ ਨਾ ਤਬਦੀਲੀ, ਬਹੁਤ ਥੋੜੀ ਹੁੰਦੀ ਆ। ਫਿਰ ਆਹਿਸਤਾ ਯਾਨੀ ਕਿ ਜਿਹੜਾ ਵਾ ਇਹ ਹੁਣ ਜਿੰਨਾ ਇੱਕ ਸਾਲ 'ਚ ਨਜ਼ਰ ਆ ਰਹੀ ਹੈ ਨਾ, ਇਹ ਅਗਲੇ ਸਾਲ 'ਚ ਇਸ ਤੋਂ 3-4 ਗੁਣਾ ਯਾਨੀ ਕਿ ਜਿਹੜਾ ਵਾ ਨਾ ਹੋ ਜਾਏਗੀ ਇਨਸ਼ਾਅੱਲਾ ਤਾਲਾ। ਤੇ ਸਿਲੈਕਸ਼ਨ ਤੁਹਾਡੀ ਬੜੀ ਅੱਛੀ ਆ ਦਰਖਤਾਂ ਦੀ। ਪਿਲਖਣ ਦੇ ਦਰਖਤ ਹੈ ਤਾਂ ਕਿ ਲੰਬੀ ਵੱਡੀ ਛਾਂ ਵਾਸਤੇ। ਹਾਂ ਪਿੱਪਲ ਹੈ ਆ, ਬਾਕੀ ਇਹਦੇ ਕੀ ਆ ਬਕੈਣ, ਤਰੇਕ, ਇਹਦਾ ਤੇ ਖੂਬਸੂਰਤੀ ਲਈ। ਅੱਛਾ ਖੂਬਸੂਰਤੀ ਲਈ ਤੁਸੀਂ ਕਾਫੀ ਲਾਏ ਆ, ਲੇਕਿਨ ਮੈਂ ਕਹਿੰਦਾ ਕਿ ਕੁਝ ਹੋਰ ਜਿਹੜੇ ਆ ਨਾ ਫੁੱਲਾਂ ਵਾਲੇ ਹੋਰ, ਹਾਂ ਫੁੱਲਾਂ ਵਾਲੇ ਅਸੀਂ ਉਹ ਲਾਏ ਵੀ ਜਿਨ੍ਹਾਂ ਨੂੰ ਬੱਕਰੀਆਂ ਨਾ ਖਾਣ। ਹਾਂ ਬੱਕਰੀਆਂ ਹਾਂ, ਇਹ ਕਿਉਂਕਿ ਬੱਕਰੀਆਂ ਦਾ ਤੇ ਮਨਪਸੰਦ ਖਾਂਦਾ। ਹਾਂ ਠੀਕ ਹੈ, ਫੁੱਲਾਂ ਨੂੰ ਤੇ ਉਦੋਂ ਹੀ ਖਾ ਜਾਂਦੀਆਂ। ਤੇ ਇੱਥੇ ਜਿਹੜਾ ਵਾ ਨਾ, ਇਹ ਬੜਾ ਅੱਛੀ ਆ ਤੁਹਾਡੀ ਕਿਆਰੀ। ਤੇ ਲੇਕਿਨ ਇੱਥੇ ਥੋੜਾ ਜਿਹਾ ਨਾ ਤੁਹਾਨੂੰ ਗਰਮੀਆਂ 'ਚ ਨਾ ਜਿਹੜਾ ਵਾ, ਜਿਹੜੇ ਸੀਜ਼ਨਲ ਫੁੱਲ ਗਜ਼ਨੀਆਂ ਵਗੈਰਾ ਉਹ ਇਸ ਟਾਈਪ ਦੇ ਜਿਹੜੇ ਆ ਨਾ, ਉਹ ਲਗਾਉਣੇ ਚਾਹੀਦੇ ਆ ਤਾਂ ਕਿ ਉਹ ਮਜ਼ੀਦ ਜਿਹੜਾ ਨਾ, ਨਾਲੇ ਹੁਣ ਹੋਰ ਕਈ ਦੋਸਤ ਜਿਹੜੇ ਆ ਉਹ ਵੀ ਆਪਣੀ ਯਾਨੀ ਕਿ ਜਿਹੜਾ ਵਾ ਨਾ ਸਿਫਾਰਿਸ਼ਾਤ ਕਰਨਗੇ, ਉਹਨਾਂ ਤੇ ਵੀ ਯਾਨੀ ਕਿ ਅਮਲ ਕਰਾਂਗੇ। ਮਜ਼ੀਦ ਰਾਵਾਂ ਨਵੀਆਂ ਜਿਹੜੀਆਂ ਨਾ ਉਹ ਖੁੱਲਣਗੀਆਂ। ਤੇ ਇਹ ਘਾਹ ਜਿਹੜਾ ਵਾ ਇਹ ਕਿੱਥੋਂ ਲਾਇਆ? ਇਹ ਅਸੀਂ ਤੇ ਲਿੱਤਾ ਸੀ ਜੀ ਮਾਸਟਰ ਗੁਲਾਮ ਰਸੂਲ ਸਾਹਿਬ ਕੋਲੇ ਮੌਜੂਦ ਸੀ ਘਾਹ ਗਰਾਸ ਜੀ। ਅੱਛਾ ਤੇ ਉਹਨਾਂ ਕੋਲੋਂ ਹੀ ਲੈ ਕੇ ਅਸੀਂ ਨਾ ਪਹਿਲਾਂ ਉਹਦੇ 'ਚ ਲਾਇਆ ਜੀ, ਫਿਰ ਤਿਆਰ ਹੋ ਗਿਆ, ਫਿਰ ਇਹਦੇ 'ਚ ਲਿਆਏ, ਫਿਰ ਅਗਲੇ 'ਚ ਲੈ ਗਏ। ਹੁਣ ਅਸੀਂ ਇਸ ਵਾਰੀ ਨਾ ਜਿਹੜੀ ਬਿਲਡਿੰਗ ਹੈ ਨਾ ਜੀ, ਇਸ ਤੋਂ ਪਰਾਂ ਇੱਕ ਸਾਡੇ ਕੋਲ ਹੈ ਇੰਨਾ ਹੀ ਪਲਾਟ, ਉਹਨੂੰ ਕਾਮਯਾਬ ਕਰਾਂਗੇ ਇਦਾਂ ਹੀ ਜੀ। ਅੱਛਾ ਉਹ ਪਰਲਾ ਪਲਾਟ ਜਿਹੜਾ ਵਾ ਉਹਦੇ 'ਚ ਘਾਹ ਲੱਗਿਆ ਵਾ, ਹਲੇ ਦਰਖਤ ਮੇਰੇ ਖਿਆਲ ਲਾਏ ਸੀ ਜੀ। ਉਹ ਥੋੜਾ ਜਿਹਾ ਬੱਕਰੀਆਂ ਦੇ ਫੇਸ ਤੇ ਅੱਧੇ ਚੱਲ ਗਏ ਜੀ, ਅੱਧੇ ਰਹਿ ਗਏ, ਤੇ ਉਹਦੇ 'ਚ ਵਧਾਣੇ ਆ ਜੀ ਹੁਣ। ਹਾਂ ਨਹੀਂ ਘਾਹ ਬਹੁਤ ਅੱਛਾ, ਦੇਖੋ ਨਾ ਬੜਾ ਲਸ਼ ਗ੍ਰੀਨ ਜਿਹੜਾ ਵਾ ਨਾ, ਬੈਠਣ ਦੀ ਜਗ੍ਹਾ ਬਣ ਗਈ ਜੀ। ਅਸਲ ਜਿਹੜਾ ਮਕਸਦ ਸੀ ਨਾ ਵੀ ਬੱਚੇ ਆਣ, ਹਾਂ ਸਾਡੀ ਯਾਦਗਾਰ ਸਟੇਸ਼ਨ ਵਾਲੀ ਖੜੀ ਆ ਤੇ ਉਹ ਖੜੀ ਰਵੇ। ਤੇ ਹੁਣ ਮਾਸ਼ਾਅੱਲਾ ਫਿਰ ਟ੍ਰੇਨ ਬਹਾਲ ਹੋ ਰਹੀ ਹੈ 26 ਤਰੀਕ ਤੋਂ। ਤੇ ਅੱਲਾ ਕਰੇ ਜੇ ਆਪਣਾ ਸਟਾਫ ਵੀ ਬਹਾਲ ਕਰ ਦੇਣ, ਕੋਸ਼ਿਸ਼ ਤੇ ਬੰਦੇ ਲੱਗੇ ਹੋਏ ਆਪਣੇ ਪਿੰਡ ਦੇ।
ਅੱਛਾ, ਇਹ ਸਟੇਸ਼ਨ ਵਾਲਾ ਤਾਂ ਤੁਹਾਡਾ ਪ੍ਰੋਜੈਕਟ ਜਿਹੜਾ ਵਾ ਨਾ, ਹਾਂਜੀ ਇਹ ਦੇਖ ਲਿਆ, ਹਾਂਜੀ ਤੇ ਹੁਣ ਸਾਨੂੰ ਹੋਰ ਤੁਸੀਂ ਨਾ ਆਪਣੀਆਂ ਕਿਹੜੀਆਂ ਨਾਲ ਜੀ ਸੈਟਿੰਗ ਜਿਹੜੀਆਂ ਦਿਖਾਓਗੇ? ਗਰਾਊਂਡ ਸੀ ਆਪਣੇ ਕੋਲ ਜੀ, ਹਾਂ ਹਾਂ, ਗਰਾਊਂਡ ਆ, ਸ਼ਾਦੀ ਹਾਲ ਆ, ਯੂਨੀਅਨ ਕੌਂਸਲ ਦਫ਼ਤਰ ਆ, ਹਰ ਜਗ੍ਹਾ ਹੀ ਆਪਾਂ ਲਾਏ ਤੇ ਪਿੰਡ ਆ ਜੀ, ਅੱਛਾ ਤੇ ਉਹ ਚੱਲਦੇ ਆ ਜੀ ਫਿਰ ਨਾਲ ਚਲੋ ਦੇਖਦੇ ਰਹੋ। ਠੀਕ। ਤੇ ਇਹਨੂੰ ਘਾਹ ਨੂੰ ਯਾਨੀ ਕਿ ਕੱਟਣ ਦਾ ਕੀ ਕੱਟਣਾ ਕਰਦੇ? ਜੀ ਮਸ਼ੀਨ ਹੀ ਕੱਟੀ ਦੀ ਆ ਜੀ, ਅੱਛਾ ਅੱਛਾ, ਮਸ਼ੀਨ ਨਾਲ ਕੱਟਦੇ ਆ। ਮਸ਼ੀਨਾਂ ਹੈ ਜੀ ਸਾਡੇ ਕੋਲ ਅੱਛਾ ਅੱਛਾ, ਘਾਹ ਕੱਟਣ ਵਾਲੀ। ਇਹ ਆਪ ਹੀ ਜ਼ਰਾ ਗਰਮੀ ਕਰਕੇ ਰੁਕਿਆ ਸੀ, ਵੱਤਰ ਰੱਖਦਾ ਫਿਰ ਹੂੰ, ਜੇ ਹੁਣ ਬਸ ਕਟਾਈ ਕਰਨੀ ਜੀ, ਹਾਂ। ਬਾਰਿਸ਼ਾਂ ਸ਼ੁਰੂ ਹੋ ਗਈਆਂ। ਯਾਨੀ ਕਿ ਹੁਣ ਜੇ ਸਾਨੂੰ ਘਾਹ ਚਾਹੀਦਾ ਹੋਵੇ ਤੇ ਇੱਥੋਂ ਜਿੰਨਾ ਲੱਗ ਮਰਜ਼ੀ ਸਕਦਾ ਹੈ? ਜਿੰਨਾ ਮਰਜ਼ੀ ਠੀਕ ਆ ਜਿੰਨਾ ਤੁਹਾਡਾ ਦਿਲ ਕਰੇ ਜੀ ਉਹਨਾਂ ਘਾਹ ਦੱਸਿਆ ਵਾ। ਠੀਕ ਆ, ਬਹੁਤ ਫਾਈਨ ਢਾਕਾ ਜਿਹੜਾ ਵਾ ਨਾ ਹੈ ਆ। ਤੇ ਚਲੋ ਚਲੀਏ ਜੀ ਫਿਰ ਦੂਸਰੀ। ਹਾਂ ਵੀ ਆਈਏ ਜੀ ਮੋਟਰਸਾਈਕਲ ਹਾਂ, ਆ ਜਾਓ। ਲਓ ਜੀ, ਇਸ ਵੇਲੇ ਅਸੀਂ ਪਹੁੰਚ ਗਏ ਹਾਂ ਜੀ ਆਪਣੇ ਸਕੂਲ ਵਾਲੇ ਗਰਾਉਂਡੇ, ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਚੱਕ ਨੰਬਰ 452। ਅਸੀਂ ਪੜ੍ਹੇ ਵੀ ਜੀ, ਰਾਣਾ ਸਾਹਿਬ ਤੋਂ ਇਲਾਵਾ ਰਾਣਾ ਨਿਮਾਨ ਸਾਹਿਬ ਵੀ ਤੇ ਮੈਂ ਵੀ, ਅਸੀਂ ਇਸੇ ਸਕੂਲ ਦੇ ਵਿੱਚੋਂ ਪੜ੍ਹੇ ਹੋਏ ਹਾਂ ਜੀ। ਤੇ ਇਸ ਵੇਲੇ ਅਸੀਂ ਉੱਥੇ ਪਹੁੰਚੇ ਹਾਂ ਤੇ ਪੌਦਿਆਂ ਦੀ ਇੱਥੇ ਹਾਲਤ ਦੇਖੀ ਆ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਜਿੰਨੀ ਤਾਰੀਫ ਕੀਤੀ ਜਾਵੇ ਨਾ ਰਾਣਾ ਨਿਮਾਨ ਸਾਹਿਬ ਦੀ ਤੇ ਜਿਹੜੇ ਉਹਨਾਂ ਦੇ ਨਾਲ ਮਕਬੂਲ ਸਾਹਿਬ ਆ ਜੀ, ਉਹਨਾਂ ਦੀ ਮਿਹਨਤ ਨਜ਼ਰ ਆਉਂਦੀ ਹੈ। ਤੇ ਇੱਥੇ ਇੱਕ ਹੋਰ ਵੀ ਆ ਵੀ ਇਹ ਅਕੈਡਮੀ ਅਸੀਂ ਆ ਕ੍ਰਿਕਟ ਵਾਲੇ ਨਿਆਣਿਆਂ ਵਾਸਤੇ ਇੱਥੇ ਆਹ ਬਣਾਈ ਹੋਈ ਹੈ ਜੀ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਰਾਣਾ ਨਿਮਾਨ ਅਕਰਮ ਸਾਹਿਬ ਵਾਸਤੇ ਆ ਹਾਕੀ ਦਾ ਗਰਾਊਂਡ ਤੇ ਫੁੱਟਬਾਲ ਦਾ ਇਹ ਬਰਾਬਰ ਕਰਤਾ ਹੋਇਆ, ਇੱਕ ਗਰਾਊਂਡ ਬਣਾਤਾ, ਇਹ ਵੀ ਦੋ ਸੀਗੇ। ਤੇ ਗੱਲ ਕਰਦੇ ਹਾਂ ਜੀ ਰਾਣਾ ਨਿਮਾਨ ਅਕਰਮ ਸਾਹਿਬ ਦੇ ਨਾਲ ਇਹ ਇਸ ਬਾਰੇ ਵੀ। ਰਾਣਾ ਸਾਹਿਬ ਬਸ ਸਪੀਕਰ ਲਾ ਲਓ। ਹਾਂਜੀ ਹਾਂਜੀ, ਪਹਿਲੇ ਤਾਂ ਸਟੇਸ਼ਨ ਦੇਖਿਆ, ਬੜੀ ਖੁਸ਼ੀ ਹੋਈ, ਲੇਕਿਨ ਸਟੇਸ਼ਨ ਵਾਲਾ ਨਾ ਰਕਬਾ ਸੀ ਥੋੜਾ, ਲੇਕਿਨ ਇੱਥੇ ਗਰਾਊਂਡ 'ਚ ਇੰਨਾ ਵੱਡਾ ਰਕਬਾ ਜਿਹੜਾ ਵਾ ਨਾ, ਪਰ ਫਿਰ ਇਹ ਬਿਲਕੁਲ ਯਾਨੀ ਕਿ ਨਾ ਕਹਿੰਦੇ ਵੀ ਉਹ ਜਿਸ ਤਰ੍ਹਾਂ ਵੀ ਚੜੇਲ ਦੀ ਗੋਦ ਵਾਲਾ ਹਿਸਾਬ ਆ, ਵੀ ਸਾਰੀ ਆਬਾਦੀ ਦੇ ਬਿਲਕੁਲ ਨੇੜੇ ਆ। ਅਤੇ ਇੱਥੇ ਜਾਨਵਰਾਂ ਦਾ ਉਸ ਤੋਂ ਵੀ ਜ਼ਿਆਦਾ ਜਿਹੜਾ ਵਾ ਨਾ ਅਟੈਕ ਹੈ। ਤੇ ਲੇਕਿਨ ਆਹ ਦੇਖ ਲਓ ਕਿ ਸਾਰੇ ਹਰ ਤਰਫ ਯਾਨੀ ਕਿ ਜਿਹੜਾ ਬਾਉਂਡਰੀ 'ਤੇ ਨਾ ਸਾਰੇ ਪੌਦੇ ਹਾਂ ਹਰ ਤਾਂ ਨਜ਼ਰ ਨਹੀਂ ਨਾ ਹਾਂ, ਤੇ ਇਹ ਤਕਰੀਬਨ ਸਾਰੇ ਪੌਦੇ ਜਿਹੜੇ ਆ ਨਾ ਇਹ ਚੱਲੇ ਹੋਏ ਯਾਰ। ਫਿਰ ਇੱਥੇ ਪੌਦਿਆਂ ਦੀ ਵੈਰਾਈਟੀ ਵੀ ਜ਼ਿਆਦਾ ਵਾ, ਫੁੱਲਦਾਰ ਪੌਦੇ ਮਾਸ਼ਾਅੱਲਾ ਬਹੁਤ ਅੱਛੇ ਲਾਏ ਆ। ਤੇ ਪਹਿਲੀ ਸ਼ਜਰਕਾਰੀ ਤੋਂ ਅਗਲੀ ਸ਼ਜਰਕਾਰੀ ਤੱਕ ਪੌਦੇ ਦਾ ਸਰਵਾਈਵ ਕਰ ਜਾਣਾ ਨਾ, ਉਹ ਬੜੀ ਕਾਮਯਾਬੀ ਹੁੰਦੀ ਆ। ਤੇ ਬਾਕੀ ਗਰੋਥ ਤਾਂ ਫਿਰ ਉਸ ਤੋਂ ਅਗਲੇ ਸਾਲ ਜਿਹੜਾ ਨਾ ਸ਼ੁਰੂ ਹੁੰਦੀ ਆ। ਤੇ ਇੱਕ ਆ ਮੈਨੂੰ ਜਿਹੜਾ ਕ੍ਰਿਕਟ ਅਕੈਡਮੀ ਵਾਲਾ ਜਿਹੜਾ ਵਾ ਇਹਨਾਂ ਦਾ, ਇਹ ਬਹੁਤ ਅੱਛਾ ਲੱਗਿਆ ਵਾ। ਤੇ ਇਹਦੇ ਗੱਲ ਕਰਦੇ ਆ ਵੀ ਇਹ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਚੀਜ਼ਾਂ ਕੀਤੀਆਂ, ਬਲਕਿ ਮੈਂ ਆਪਣੇ ਵਾਲੇ ਮਾਈਕ ਜਿਹੜਾ ਵਾ ਨਾ ਇਹਨਾਂ ਨੂੰ ਦਿੰਦਾ ਵਾ। ਮੇਰੇ ਕੋਲ ਹੈਗਾ ਠੀਕ ਆ। ਤੇ ਰਾਣਾ ਸਾਹਿਬ ਦੱਸੋ ਆ ਕ੍ਰਿਕਟ ਅਕੈਡਮੀ ਦਾ ਕਿਸ ਤਰ੍ਹਾਂ ਸ਼ੁਰੂ ਹੋਇਆ? ਜਦੋਂ ਸ਼ਜਰਕਾਰੀ ਦਾ ਅਸੀਂ ਕੰਮ ਕਰ ਰਹੇ ਸੀ ਨਾ ਜੀ, ਸਾਡਾ ਰਾਬਤਾ ਚੱਲ ਪਿਆ ਸੀ ਆਪਣੇ ਪਿੰਡ ਦੇ ਪੁੱਤਰਾਂ ਡਾਕਟਰ ਰਾਣਾ ਨਸਰੁੱਲਾ ਸਾਹਿਬ, ਡਾਕਟਰ ਰਸ਼ੀਦ ਸਾਹਿਬ ਦੇ ਬੇਟੇ। ਹਾਂਜੀ, ਤੇ ਉਹਨਾਂ ਨਾਲ ਮੇਰਾ ਮਤਲਬ ਡੇਲੀ ਬੇਸ ਤੇ ਰਾਬਤਾ ਚੱਲਦਾ ਰਹੇ। ਉਹਨਾਂ ਦਾ ਵਿਜ਼ਨ ਆ ਵੀ ਜਿਹੜੇ ਆ ਨਾ 15 ਤੋਂ 20 ਸਾਲ ਵਾਲੇ ਬੱਚੇ, 10 ਸਾਲ ਤੋਂ ਲੈ ਕੇ, ਇਹਨਾਂ ਨੂੰ ਆਪਾਂ ਮਨਸ਼ਿਆਤ, ਮੋਬਾਈਲ, ਜਿੰਨੀ ਵੀ ਗੈਰ ਇਖਲਾਕੀ ਸਰਗਰਮੀਆਂ, ਇਹਨਾਂ ਤੋਂ ਰੋਕ ਕੇ ਨਾ ਇਹਨਾਂ ਨੂੰ ਗਰਾਊਂਡ ਲਿਆਉਣਾ ਤੇ ਪੜ੍ਹਾਉਣਾ ਤੇ ਰੋਜ਼ਗਾਰ ਤੱਕ ਪੜ੍ਹਾਉਣਾ। ਇਹ ਗੱਲ ਉਹ ਬਾਰ-ਬਾਰ ਕਰਦੇ ਸੀ। ਫਿਰ ਉਹਨਾਂ ਨੇ ਕਿਹਾ ਤੂੰ ਇੰਜ ਕਰ ਵੀ ਆਹ ਕੰਮ ਸ਼ੁਰੂ ਕਰ। ਫਿਰ ਉਹਨਾਂ ਨੇ ਸਾਰਾ ਉਹਨਾਂ ਦੀ ਸਪੋਰਟ ਨਾਲ ਅਸੀਂ ਇਹ ਮਾਰਚ 'ਚ ਅਸੀਂ ਆ ਖੜਾ ਕੀਤਾ ਸੀ ਜੀ ਸਾਰਾ ਸੈਟਅਪ। ਫਿਰ ਇਸ ਤੋਂ ਬਾਅਦ ਅਸੀਂ ਹਾਕੀ 'ਤੇ ਚਲੇ ਗਏ। ਹਾਕੀ ਦੇ ਵੀ ਇੱਦਾਂ ਹੀ ਕੋਚਿਸ ਦਾ ਸਮਾਨ ਉਹਨਾਂ ਬੱਚਿਆਂ ਨੂੰ ਦਿੱਤਾ, ਅਕੈਡਮੀ ਸਿਸਟਮ ਉਹਨਾਂ ਦਾ ਵੀ ਚੱਲ ਦਿੱਤਾ। ਹੁਣ ਅਸੀਂ ਫੁੱਟਬਾਲ ਨੂੰ ਵੀ ਇਨਸ਼ਾਅੱਲਾ ਕਵਰ ਕਰ ਲਿੱਤਾ ਤੇ ਉਹਨਾਂ ਦੇ ਗਰਾਊਂਡ ਵੀ ਬਹਾਲ ਕੀਤੇ ਆ ਜੀ ਇਸੇ ਸਾਲ। ਜੁਲਾਈ 'ਚ ਅਸੀਂ ਇਹ ਪੌਦੇ ਲਾਏ ਆ ਜੀ, ਤੁਹਾਡੇ ਤੁਸੀਂ ਨਾਲ ਸੀ ਸਾਡੇ ਨਾਲ ਸਾਰੀ ਮੁਹਿੰਮ 'ਚ। ਤੇ ਹੁਣ ਇਹਨਾਂ ਦੇ ਫਿਰ ਆਪ ਹੀ ਤੁਸੀਂ ਦੇਖ ਲਓ ਹਾਲਤ ਜੀ, 1 ਸਾਲ ਤੋਂ ਬਾਅਦ ਵੀ ਇਹ ਕਿਸ ਕੰਡੀਸ਼ਨ 'ਚ ਖੜੇ ਆ। ਨਹੀਂ ਜੀ, ਪੌਦੇ ਮਾਸ਼ਾਅੱਲਾ ਬੜੇ ਅੱਛੇ ਖੜੇ ਆ, ਬੜੇ ਨਾ ਹੁਣ ਇਸ ਟਾਈਮ ਗਰੋਥ 'ਚ ਹੈ। ਮਹੀਨੇ ਬਾਅਦ ਹੀ ਤਕਰੀਬਨ ਤੁਸੀਂ ਦੇਖੋਗੇ ਨਾ ਬੜਾ ਤੁਹਾਨੂੰ ਨਵਾਇਆ ਫਰਕ ਨਜ਼ਰ ਆਏਗਾ। ਤੇ ਆ ਜਿਹੜਾ ਕਹਿੰਦੇ ਨਹੀਂ ਹੈ ਕਿ ਹਸਪਤਾਲ ਵੀਰਾਨ ਉਦੋਂ ਹੀ ਹੁੰਦੇ ਆ ਜਦੋਂ ਗਰਾਊਂਡ ਆਬਾਦ ਹੁੰਦੇ ਆ। ਤੇ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਮਸਲਾ ਨਾ ਜਿਹੜਾ ਯਾਨੀ ਕਿ ਜਿਹੜਾ ਸਾਨੂੰ ਹਾਲ ਦਾ ਵੀ ਤੇ ਫਿਊਚਰ ਦਾ ਵੀ, ਉਹ ਹੈ ਨਸ਼ੇ ਦਾ। ਤੇ ਨਸ਼ਾ ਨੌਜਵਾਨ ਨਸਲ ਕੋਲੋਂ ਤਾਂ ਹੀ ਹੋ ਸਕਦਾ ਜੇ ਉਹ ਗਰਾਊਂਡ ਆਬਾਦ ਰਹੇਗਾ, ਕਿਉਂਕਿ ਉਹਦੇ ਕੋਲ ਜਿਹੜਾ ਫਾਲਤੂ ਟਾਈਮ ਹੈ ਨਾ ਉਹ ਕਿਸੇ ਪ੍ਰੋਡਕਟਿਵ ਸਰਗਰਮੀ 'ਚ ਲੱਗੇ। ਤੇ ਇੱਕ ਵੈਸੇ ਮੈਂ ਖਾਲਦ ਨਾਲ ਰਿਮਾਈਂਡ ਕਰਾਵਾਂ ਤੈਨੂੰ ਕਿ ਰਾਣਾ ਰਸ਼ੀਦ ਸਾਹਿਬ 'ਤੇ ਨਾ ਇੱਕ ਵਲਾਗ ਸਾਡਾ ਨਾ ਬਣਦਾ ਵਾ। ਜਿਸ ਤਰ੍ਹਾਂ ਪੰਜਾਬ ਦੇ ਵੱਡੇ ਵੱਡੇ ਪੁੱਤਰ ਆ ਨਾ, ਰਹਿਮੇ ਸ਼ਾਹ ਦੇ ਮੇਰੇ ਖਿਆਲੋਂ ਸਭ ਤੋਂ ਵੱਡੇ ਪੁੱਤਰ। ਮੈਂ ਆਪਣੀ ਅੰਮੀ ਕੋਲੋਂ ਇੰਨੀਆਂ ਉਹਨਾਂ ਦੀਆਂ ਯਾਨੀ ਕਿ ਕਹਾਣੀਆਂ ਬਚਪਨ 'ਚ ਸੁਣੀਆਂ ਨਾ, ਤੇ ਮੇਰੇ ਲਈ ਹਮੇਸ਼ਾ ਹੀ ਉਹ ਨਾ ਯਾਨੀ ਕਿ ਰੋਲ ਮਾਡਲ ਜਿਹੜੇ ਆ ਨਾ ਰੋਲ ਮਾਡਲ। ਹਾਂ, ਤੇ ਉਹਨਾਂ 'ਤੇ ਵੀ ਆਪਾਂ ਨਾ ਜ਼ਰੂਰ ਜਿਹੜਾ ਵਾ ਨਾ ਕਰਨਾ ਵਾ। ਉਹਨਾਂ ਨੇ ਪਿੰਡ ਲਈ ਬਹੁਤ ਕੁਛ ਆ, ਅੱਗੇ ਫਿਰ ਉਹਨਾਂ ਦੇ ਬੇਟੇ ਜਿਹੜੇ ਆ ਨਾ ਉਹ ਵੀ ਬਹੁਤ ਕੁਛ ਕਰ ਰਹੇ ਆ। ਮੈਂ ਕਿ ਦਿਓ ਜੀ ਰਾਣਾ ਸਾਹਿਬ ਇਹ ਨਮਾਨ ਵਾਲਾ ਲੈ ਲੈਣਾ। ਚਲੋ ਜੀ। ਅੱਛਾ ਜੀ, ਨਾ ਜੇ ਮੈਂ ਗੱਲ ਕਰਾਂ ਨਾ ਵੀ ਹੁਣ ਪੂਰਾ ਗਰਾਊਂਡ ਇਹ ਜਿੱਦਾਂ ਆਹ ਹਾਲਤ ਆ ਨਾ ਬੂਟਿਆਂ ਦੀ, ਆ ਤੁਹਾਡੇ ਸਾਹਮਣੇ ਆ
ਆ ਟਾਲੀ ਦੇਖੋ ਤੁਸੀਂ, ਇਹ ਪੂਰੇ ਗਰਾਊਂਡ ਦੇ ਨਾ, ਇਹ ਤਾਂ ਇਸ ਗਰਾਊਂਡ ਦੇ ਆ ਕ੍ਰਿਕਟ ਵਾਲੀ ਅਕੈਡਮੀ ਦੇ, ਆ ਹਾਕੀ ਗਰਾਊਂਡ ਦੇ ਜੀ ਆ ਚਾਰੇ ਪਾਸੇ ਬਿਲਕੁਲ ਬੂਟੇ ਜਿਹੜੇ ਆ ਇਹ ਇਦਾਂ ਹੀ ਆ। ਉਹ ਪਰਾਂ ਫੁੱਟਬਾਲ ਗਰਾਊਂਡ ਦੇ ਵੀ, ਕਿਉਂਕਿ ਹੁਣ ਇੰਨਾ ਵੇਲਾ ਨਹੀਂ ਹੈ ਵੀ ਕੱਲਾ ਕੱਲਾ ਬੂਟਾ ਤੁਹਾਨੂੰ ਦਿਖਾਈਏ। ਤੇ ਹੁਣ ਅਸੀਂ ਚੱਲਾਂਗੇ लेकिन 1500 प्लस पौधे हैं सिर्फ ग्राउंड च। ਹਾਂ ਲਓ ਜੀ, ਰਾਣਾ ਨਿਮਾਨ ਸਾਹਿਬ ਨੇ ਦੱਸਿਆ ਵੀ 1500 ਬੂਟਾ, ਇਹਦੇ ਤੋਂ ਜ਼ਿਆਦਾ 2000 ਹੋ ਸਕਦੇ ਆ ਹੈ। ਤੇ ਬਾਕੀ ਸਟੇਸ਼ਨ ਤੇ ਕਿੰਨੇ ਆ ਨਿਮਾਨ ਸਾਹਿਬ? स्टेशन ते भी इन्ने की होने 1000 ते ला दो। 1000 ਉੱਥੇ ਵੀ। ਲਓ ਜੀ, ਤਕਰੀਬਨ 2500 3000 ਬੂਟਾ ਜਿਹੜਾ ਨਾ ਜੀ ਗਰਾਊਂਡ ਤੇ ਇੱਥੇ ਹੈਗਾ। ਤੇ ਬਾਕੀ ਜਿਹੜੀ ਆਪਣੀ ਸ਼ਜਰਕਾਰੀ ਮੁਹਿੰਮ ਸੀ ਨਾ, ਉਹਦੇ ਚ ਆਪਾਂ ਮੁxtਲਫ ਸਕੂਲਾਂ ਨੂੰ ਇਰਦ ਗਿਰਦਿਆਂ ਨੂੰ ਫ੍ਰੀ ਪੌਦੇ ਦਿੱਤੇ, ਕਬਰਸਤਾਨਾਂ ਨੂੰ ਦਿੱਤੇ, ਪਿੰਡਾਂ ਨੂੰ ਦਿੱਤੇ ਪੌਦੇ। ਮਤਲਬ ਉਹ ਅੱਲਾਹ ਪਾਕ ਨੇ ਉਹਦੇ ਚ ਜਦੋਂ ਤੁਸੀਂ ਲੋਕ ਸ਼ਾਮਲ ਹੋਏ ਨਾ ਆਪਣੀ ਸਾਰੀ ਟੀਮ, ਉਹਦੇ ਚ ਇੰਨੀ ਬਰਕਤ ਪਾਈ ਆ ਵੀ ਆਪਾਂ ਤੇ 2 ਮਹੀਨੇ ਫ੍ਰੀ ਪੌਦੇ ਤਕਸੀਮ ਕਰਦੇ ਰਹੇ ਆ। ਔਰ ਉਹ ਖੜੇ ਆ, ਮੈਂ ਕਈ ਜਗ੍ਹਾ ਵਿਜ਼ਿਟ ਦੇਖ ਕੇ ਆਇਆ। 455 ਹਾਈ ਸਕੂਲ ਆ, ਤੁਸੀਂ ਕਰਨਾ ਚਾਹੋ 451 ਹਾਈ ਸਕੂਲ ਆ, 540 ਆ, 401 ਆ, 300 ਹਾਂ ਕਿਆਣਾ 393। ਮਤਲਬ ਇਹਨਾਂ ਲੋਕਾਂ ਨੇ ਸੰਭਾਲੇ ਹੋਏ ਆ ਪੌਦੇ। ਲਓ ਜੀ, ਸਾਡੇ ਇੱਕ ਦੋਸਤ ਹੈ ਆ ਖਾਲਦ ਫਰੂਕ ਸਾਹਿਬ, ਸਾਡੇ ਯਾਨੀ ਕਿ ਗੋਜਰੇ ਵਾਲੇ ਪਿੰਡ ਦੇ ਗਵਾਂਢ ਜੇ ਜੀ ਪਿੰਡ ਆ ਉਹਨਾਂ ਦਾ, ਤੇ ਯੂਕੇ ਹੁੰਦੇ ਆ। ਤੇ ਸ਼ਜਰਕਾਰੀ ਦੇ ਸਿਲਸਿਲੇ 'ਚ ਬਹੁਤ ਅੱਛਾ ਇਨਪੁਟ ਜਿਹੜਾ ਵਾ ਨਾ ਦਿੰਦੇ ਆ। ਉਹ ਹਰ ਤਰੀਕੇ ਨਾਲ ਯਾਨੀ ਕਿ ਜਿਹੜਾ ਨਾ ਮਦਦ ਕਰਦੇ ਆ, ਰਹਿਨਮਾਈ ਦੇ ਹਿਸਾਬ ਨਾਲ ਵੀ, ਉਂਝ ਵੀ ਫਾਈਨਾਂਸ ਵਾਲੇ ਹਿਸਾਬ ਨਾਲ ਵੀ ਹੈ। ਤੇ ਉਹ ਮੈਨੂੰ ਕਹਿ ਰਹੇ ਸੀ ਵੀ ਉਹਨਾਂ ਨੇ ਚੇਚਾ, ਉਹਨਾਂ ਨੇ ਕਿਹਾ ਨਾ ਕਿ ਪਿਛਲੇ ਸਾਲ ਦੀ ਜਿਹੜੀ ਸ਼ਜਰਕਾਰੀ ਹੈ ਨਾ ਰਾਣਾ ਨਿਮਾਨ ਸਾਹਿਬ ਦੀ, ਉਹਦਾ ਤਾਂ ਸਾਨੂੰ ਅਪਡੇਟ ਜਿਹੜੀ ਹੈ ਨਾ ਕਰਾਓ। ਲਓ ਖਾਲਦ ਸਾਹਿਬ, ਇਹ ਯਾਨੀ ਕਿ ਅਸੀਂ ਵੈਸੇ ਵੀ ਕਰਵਾਉਣਾ ਸੀ, ਲੇਕਿਨ ਤੁਹਾਡੇ ਵਾਲੀ ਫਰਮਾਇਸ਼ ਕਰਕੇ ਨਾ ਇਹਨੂੰ ਅਸੀਂ ਬਹੁਤ ਜਲਦੀ ਯਾਨੀ ਸੀ ਕਿ ਪੌਦੇ ਲਾਉਣ ਤੋਂ ਪਹਿਲੇ ਜਿਹੜਾ ਵਾ ਨਾ, ਔਰ ਤੁਹਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਣੀ ਕਿ ਇਹ ਸ਼ਜਰਕਾਰੀ ਸਿਰਫ ਰਹਿਮੇ ਸ਼ਾਹ 'ਚ ਨਹੀਂ ਹੈ, ਕੋਈ ਹੋਰ ਵੀ 8-10 ਪਿੰਡਾਂ 'ਚ ਜਿਹੜਾ ਵਾ ਨਾ ਹੈ ਆ। ਮੈਂ ਦੱਸਦਾ, ਇਹ ਸਕੂਲ ਗਣਾਏ ਆ ਨਾ ਜੀ ਰਾਣਾ ਨਿਮਾਨ ਅਕਰਮ ਸਾਹਿਬ ਨੇ। ਉਸ ਤੋਂ ਇਲਾਵਾ ਅਸੀਂ ਕਬਰਸਤਾਨਾਂ ਵਾਸਤੇ ਵੀ ਬੂਟੇ ਜਿਹੜੇ ਆ ਜੀ ਇੱਥੋਂ ਆ ਕੇ, ਮੈਨੂੰ ਵੀ ਕਈ ਬੰਦਿਆਂ ਨੇ ਕਿਹਾ, ਫਿਰ ਮੈਂ ਰਾਣਾ ਨਿਮਾਨ ਅਕਰਮ ਸਾਹਿਬ ਕੋਲ ਹੁੱਕ ਲਾਏ, ਇਹਨਾਂ ਨੇ ਉਹਨਾਂ ਨੂੰ ਉਹ ਬੂਟੇ ਦਿੱਤੇ। ਤੇ ਬਾਕੀ ਜੀ ਉਹ ਸਾਡੇ ਇੱਕ ਦੋਸਤ ਵੀਰ ਸੀ ਪਿਛਲੇ ਸਾਲ, ਜਨਾਬ ਮੀਰ ਸਾਹਿਬ ਰਾਣਾ ਸਾਹਿਬ ਤੇ ਸੁਖਪ੍ਰੀਤ ਸਾਹਿਬ, ਉਹਨਾਂ ਨੇ ਵੀ ਸਾਡੇ ਨਾਲ ਤਾਵਨ ਕੀਤਾ ਸੀਗਾ। ਤੇ ਖਾਲਦ ਸਾਹਿਬ ਦੀ ਤਾਂ ਕਿਆ ਬਾਤ ਹੈ ਜੀ। ਤੇ ਡਾਕਟਰ ਨਸਰੁੱਲਾ ਸਾਹਿਬ ਜੀ, ਜਿੱਦਾਂ ਕਿ ਰਾਣਾ ਨਿਮਾਨ ਅਕਰਮ ਸਾਹਿਬ ਨੇ ਕਿਹਾ, ਉਹ ਉਹਨਾਂ ਦੇ ਬਾਰੇ 'ਚ ਸਾਡੇ ਕੋਲ ਤਾਂ ਲਫ਼ਜ਼ ਨਹੀਂ ਹੈਗੇ ਜੀ ਵੀ ਜਿਹੜੇ ਅਸੀਂ ਇਸਤੇਮਾਲ ਕਰੀਏ। ਵੀ ਉਹ ਪੂਰੇ ਪਿੰਡ ਦੀ ਹਰ ਉਹਦੇ ਵਿੱਚ ਉਹ ਸਾਡੇ ਨਾਲ ਹਿੱਸੇਦਾਰ ਆ, ਉਹ ਸਾਡੇ ਨਾਲ ਤਾਵਨ ਕਰਦੇ ਆ ਵੱਧ ਚੜ੍ਹ ਕੇ ਹਰ ਕੰਮ ਦੇ ਵਿੱਚ। ਰਾਣਾ ਸਾਹਿਬ, ਆ ਤਾਂ ਹੁਣ ਜਿੱਦਾਂ ਆ ਸਾਰੇ ਲੱਗੇ, ਹੁਣ ਆਪਾਂ ਪਿੰਡ 'ਚ ਚੱਲੀਏ, ਕਿਉਂ ਜੀ ਰਾਣਾ ਨਿਮਾਨ ਸਾਹਿਬ? ਹਾਂਜੀ ਹੈ ਹਾਂਜੀ। ਹੁਣ ਤੁਹਾਨੂੰ ਜੀ ਪਿੰਡ ਦਿਖਾਉਂਦੇ ਆ ਜੀ, ਪਿੰਡ 'ਚ ਕਿਹੜੀ ਜਗ੍ਹਾ। ਰਾਣਾ ਸਾਹਿਬ, ਪਿੰਡ 'ਚੋਂ ਕਿੰਨੇ ਬੂਟੇ ਚੱਲੇ ਹੋਣੇ ਤੁਹਾਡੇ ਹਿਸਾਬ ਦੇ ਵਿੱਚ, ਫੀਸਦ ਦੇ ਹਿਸਾਬ 'ਚ? ਨਿਮਾਨ 50% ਚੱਲਿਆ। 50% ਬਹੁਤ ਜ਼ਿਆਦਾ। ਮੈਂ ਕਹਿੰਦਾ ਕਿ ਅਗਰ ਪਿੰਡ 'ਚ 30% ਵੀ ਪੌਦੇ ਚੱਲ ਜਾਣ, ਜਿੰਨੀਆਂ ਉਹਦੇ 'ਚ ਨਾ ਹੈ, ਤੇ ਉੱਥੇ ਬੜਾ ਔਖਾ ਵਾ। ਬਾਂਸ ਦਾ ਜਿਹੜਾ ਗਮਲਾ ਨਾ, ਅਸੀਂ ਉਹ ਬਣਵਾਇਆ ਸੀ ਤੇ ਉਹ ਬੱਕਰੀਆਂ ਨੇ ਉਡਾ ਕੇ ਰੱਖ ਦਿੱਤਾ, ਉਹਨੂੰ ਮੰਨਿਆ ਹੀ ਨਹੀਂ ਬੱਕਰੀਆਂ। ਮੈਂ ਤਾਂ ਦੇਖ ਕੇ ਕਿਹਾ ਸੀ, ਮੈਂ ਕਿਹਾ ਵੀ ਇਹ ਨਾ ਇਹ 600-700 ਰੁਪਏ ਦਾ ਜਿਹੜਾ ਨਾ ਬਣਿਆ, ਇਹ 1500 ਵਾਲਾ ਜਿਹੜਾ ਵਾ ਨਾ ਕੋਈ ਖਲੋ ਸਕਦਾ, ਉਹ ਵੀ ਆਪ ਬਣਵਾਇਆ ਹੋਇਆ। ਬਾਂਸ ਵਾਲਾ ਨਾ ਨਾਕਾਮ ਹੋਇਆ। ਬਾਂਸ ਵਾਲਾ ਨਾ ਜੇ ਭਾਵੇਂ ਤੁਸੀਂ 2000 ਦਾ ਬਣਵਾ ਲਓ, ਉਹ ਨਹੀਂ ਖਲੋ ਸਕਦਾ। ਬੱਕਰੀਆਂ ਜਾ ਕੇ ਟੱਕਰਾਂ ਮਾਰਦੀਆਂ ਜੀ, ਉੱਤੇ ਚੜਦੀਆਂ, ਉਹ ਤੋੜ ਦਿੰਦੀਆਂ। ਇੱਟਾਂ ਵਾਲੇ ਗਮਲੇ ਜਿਹੜੇ ਆ ਨਾ ਜੀ, ਬਸ ਉਹ ਕਾਮਯਾਬ ਹੈਗੇ ਆ। ਤੇ ਰਾਣਾ ਸਾਹਿਬ, ਮੋਟਰਸਾਈਕਲ ਆਪਣੇ ਪਿੱਛੇ ਖਲੋਤੇ ਆ। ਤੇ ਇਹ ਵੀ ਦੇਖੋ ਜੀ ਤੁਸੀਂ ਵੀ ਹਰਿਆਲੀ ਆ ਪੂਰੇ ਗਰਾਊਂਡ ਦੇ ਵਿੱਚ। ਰਾਣਾ ਸਾਹਿਬ ਨੇ ਜੀ ਆ ਘਾਹ ਲਾਇਆ ਫੁੱਟਬਾਲ ਵਾਲੇ ਵਿੱਚ, ਰਾਣਾ ਨਿਮਾਨ ਅਕਰਮ ਪਹਿਲਾਂ ਵੀ ਇੱਥੇ ਆਇਆ ਸੀ, ਲੇਕਿਨ ਪੂਰੀ ਮਿਹਨਤ ਕਰਕੇ ਬਈ ਇਦਾਂ ਹੀ ਲੱਗਦਾ ਵੀ ਜਿਵੇਂ ਇਹ ਪਤਾ ਨਹੀਂ ਕਿਹੜੀ ਜਗ੍ਹਾ ਦਾ ਇਹ ਗਰਾਊਂਡ ਹੈਗਾ। ਅੱਛਾ, ਇੱਕ ਹੋਰ ਮੈਂ ਕਲੈਰੀਫਿਕੇਸ਼ਨ ਕਰਾਂਗਾ ਕਿ ਹੁਣ ਕਈ ਵਾਰੀ ਬੰਦੇ ਕਹਿੰਦੇ ਇੱਥੇ ਨਾ ਪੌਦੇ ਪਿੰਡ 'ਚ ਘਰ ਵਾਲਿਆਂ ਦੀ ਫਰਮਾਇਸ਼ ਹੁੰਦੀ ਵੀ ਇਹ ਘਰ ਦੇ ਸਾਹਮਣੇ 4 ਲਾ ਦਿਓ। ਹੁਣ ਪੌਦਾ ਜਿਹੜਾ ਵਾ ਨਾ 50 ਰੁਪਏ ਤੋਂ ਲੈ ਕੇ 500 ਰੁਪਏ ਦਾ ਵਾ, ਪੌਦੇ ਦਾ ਕੋਈ ਨਹੀਂ। ਗਮਲਾ ਜਿਹੜਾ ਵਾ ਨਾ ਉਹ 5000 ਤੋਂ ਥੱਲੇ ਕੋਈ ਨਹੀਂ ਬਣਦਾ ਹੈ। ਇੱਕ ਪੌਦੇ ਦਾ ਵੀ ਮਾੜੇ ਤੋਂ ਮਾੜਾ ਵੀ ਯਾਨੀ ਕਿ ਜਿਹੜਾ ਵਾ ਨਾ, ਅਗਰ ਤੁਸੀਂ ਕੋਈ ਸਟਰਕਚਰ ਲੱਕੜੀ ਦਾ ਉਹ 5000, ਅਗਰ ਇੱਟਾਂ ਨੂੰ ਲਿਜਾਓ ਨਾ ਉਹ 10000 ਤੋਂ ਉੱਪਰ ਹੀ ਜਿਹੜਾ ਵਾ ਨਾ ਕ੍ਰਾਸ ਕਰ ਜਾਂਦਾ। ਲੋਹਾ ਜਾਂ ਇੱਟਾਂ ਜਿਹੜੀਆਂ ਵਾ ਨਾ, ਉੱਥੇ ਯਾਨੀ ਕਿ ਜਿਹੜਾ ਪੌਦਾ ਇੱਕ ਪਾਲਣਾ ਨਾ ਜਿਹੜਾ, ਉਹ ਚੰਗੇ ਭਲੇ ਯਾਨੀ ਕਿ ਪੈਸਿਆਂ ਵਾਲਾ ਕੰਮ ਆ ਇਹ। ਯਾਨੀ ਕਿ ਔਰ ਫਿਰ ਇੱਕ ਜ਼ਰਾ ਕਿ ਕੈਮਰੇ ਨਾਲ ਤੁਸੀਂ ਦਿਖਾਓ ਕਿ ਜਿਹੜਾ ਸਕੂਲ ਦੀ ਅਸਲ ਬਿਲਡਿੰਗ ਆ ਹੈ ਵਾਜ ਦੀ, ਉੱਥੇ ਦਰਖਤਾਂ ਦਾ ਕੀ ਹਾਲ ਆ। ਉਹ ਕਵਰਡ ਸੀ ਨਾ ਜੀ, ਇਹ ਅਨਕਵਰਡ ਆ, ਇਹ ਫਰਕ ਆ ਵੀ ਇਹ ਖੁੱਲਾ ਉੱਪਰ ਨਹੀਂ। ਸਾਨੂੰ ਪਤਾ ਵਾ ਕਿ ਦੋਨੇ ਸਕੂਲ ਜਿਹੜੇ ਨੇ ਲੜਕਿਆਂ ਵਾਲਾ ਲੜਕੀਆਂ, ਇੱਥੇ ਹੁਣ ਕੋਈ ਦਰਖਤ ਲਾਣੇ ਦੀ ਗੁੰਜਾਇਸ਼ ਕੋਈ ਨਹੀਂ ਹੈ। ਜਗ੍ਹਾ ਬੜੀ ਲੱਭਣੀ ਪੈਂਦੀ ਆ ਵੀ ਅਗਰ ਜੇ ਕੋਈ ਦਰਖਤ ਲਾਣਾ ਵੀ ਕਿਹੜੀ ਜਗ੍ਹਾ ਤੇ ਲਾਣਾ। ਇਹ ਵੀ ਬੜੀ ਖੁਸ਼ੀ ਦੀ ਗੱਲ ਆ ਵੀ 50% ਜਿਹੜੇ ਬੂਟੇ ਆ ਨਾ ਉਹ ਪਿੰਡ 'ਚ ਚੱਲ ਗਏ ਹੋਏ ਆ। ਤੇ ਕੋਈ ਨਹੀਂ,
ਅਗਲੇ 50% ਇਸ ਵਾਰੀ ਚੱਲ ਜਾਣਗੇ ਜੀ। ਹੁਣ ਜਦੋਂ ਨਵੇਂ ਲਾਵਾਂਗੇ, ਮੌਸਮ ਆ ਜੀ ਹੁਣ ਇਨਸ਼ਾਅੱਲਾ ਸ਼ੁਰੂ ਕਰਦੇ ਹਾਂ ਜੀ। ਠੀਕ ਹੈ, ਚਲਿਏ ਜੀ ਰਾਣਾ ਸਾਹਿਬ। ਲਓ ਜੀ, ਇਹ ਕੋਈ ਜੰਗਲ ਨਹੀਂ ਹੈਗਾ, ਇਹ ਸਾਡੇ ਪਿੰਡ ਦਾ ਬੱਚੀਆਂ ਵਾਲਾ ਸਕੂਲ ਹੈਗਾ। ਤੇ ਇੱਥੇ ਵੀ ਰਾਣਾ ਨੁਮਾਨ ਸਾਹਿਬ ਦੀ ਮਿਹਨਤ ਜਿਹੜੀ ਆ ਉਹ ਮੂੰਹ ਬੋਲਦੀ ਆ ਵੀ ਇਹ ਤੁਸੀਂ ਦੇਖੋ ਵੀ ਇੱਥੇ ਸਾਡੇ ਪੂਰੇ ਸਕੂਲ ਦੇ ਵਿੱਚ ਕੋਈ ਪੌਦਾ ਲਾਉਣ ਦੀ ਨਾ, ਇੱਕ ਬੂਟਾ ਲਾਉਣ ਦੀ ਵੀ ਗੁੰਜਾਇਸ਼ ਨਹੀਂ ਹੈਗੀ ਵੀ ਕਿਧਰੇ ਬੰਦਾ ਟਾਈਮ ਕੱਢ ਕੇ ਮਾੜਾ ਜਿਹਾ ਕੋਈ ਲਾ ਦੇਵੇ। ਇੰਨੀ ਬਲਕਿ ਓਵਰ ਕਰਾਊਡਡ ਹੋਏ ਆ ਪਹਿਲੇ ਪੌਦਿਆਂ ਦੇ ਨੀਚੇ ਪੌਦੇ ਲੱਗੇ ਹੋਏ ਬਿਲਕੁਲ ਓਵਰ ਹੋਏ ਆ। ਤੇ ਆ ਜਿਹੜੀ ਮੈਂ ਪਿੱਛੋਂ ਤੁਹਾਨੂੰ ਆ ਸਲਾਈਡ ਦਿਖਾਈ ਹੈ ਨਾ, ਉਹ ਅਸੀਂ ਇੱਕ ਰੋਡ ਜਿਹੜਾ ਸਾਡਾ ਮੇਨ ਰੋਡ ਆ ਕਿ ਜਿੱਥੇ ਹਾਲਾਂਕਿ ਬੂਟਾ ਪਾਲਣਾ ਔਖਾ, ਉਹ ਜਗ੍ਹਾ ਤੁਹਾਨੂੰ ਦਿਖਾਈ ਆ। ਆਂਦੇ ਆਂਦੇ ਉਹ ਕੁਝ ਪੌਦੇ ਤੁਹਾਨੂੰ ਦਿਖਾਏ ਆ ਵੀ ਅਲਹਮਦੁਲਿਲਾ ਦੇਖ ਕੇ ਖੁਸ਼ੀ ਹੋਈ ਆ ਵੀ ਬਹੁਤ ਸਾਰੇ ਪੌਦੇ ਜਿੱਦਾਂ ਕਿ ਰਾਣਾ ਨੁਮਾਨ, ਚਲੋ ਜੀ 50% ਨਾ ਸਹੀ 40% ਤਾਂ ਜ਼ਰੂਰ ਕਾਮਯਾਬ ਹੈਗੇ ਆ। ਤੇ ਬਾਕੀ ਆ ਸਕੂਲ ਦੇ ਵਿੱਚ ਵੀ ਇਹਨਾਂ ਨੇ ਇੱਥੇ ਬਹੁਤ ਸਾਰੇ ਪੌਦੇ ਲਾਏ ਹੋਏ ਆ। ਰਾਣਾ ਸਾਹਿਬ ਲਓ ਜੀ, ਨੁਮਾਨ ਸਾਹਿਬ ਪਰਿੰਦਿਆਂ ਦੀਆਂ ਆਵਾਜ਼ਾਂ ਦੇਖੋ, ਪਤਾ ਨਹੀਂ ਕਿਹੜੇ ਕਿਹੜੇ ਘੁੱਗੀਆਂ, ਤੇ ਮੈਂ ਕਹਿੰਦਾ ਘੁੱਗੀ ਦੇਖਣ ਨੂੰ ਲੱਭਦੀ ਪਰ ਇੱਥੇ ਆਵਾਜ਼ ਆ। ਨਹੀਂ, ਇੱਥੇ ਹਰ ਤਰ੍ਹਾਂ ਦਾ ਪੈਂਦਾ ਜਿਹੜਾ ਵਾ ਨਾ, ਜਿਹੜਾ ਤੁਹਾਨੂੰ ਹੋਰ ਕਿਤੇ ਨਹੀਂ ਨਜ਼ਰ ਆਉਂਦਾ ਨਾ, ਇੱਥੇ ਨਜ਼ਰ ਆ ਰਿਹਾ ਵਾ। ਇਹ ਪਿਛਲੇ ਸਾਲ ਵਾਲੀ ਜਿਹੜੀ ਆਪਣੀ ਸ਼ਜਰਕਾਰੀ ਸੀਗੀ, ਉਹਦੇ ਵਿੱਚੋਂ ਇੱਥੇ ਤੁਸੀਂ ਕਿਹੜੇ ਕਿਹੜੇ ਆ ਜਿਹੜੇ ਛੋਟੀ ਕਿਆਰੀਆਂ ਚ ਆ ਨਾ ਜੀ, ਫੁੱਲਾਂ ਵਾਲੇ ਪੌਦੇ ਜਿਹੜੇ ਆਪਣੇ ਕੋਲ ਸੀ ਇੱਥੇ ਲਾਏ ਆ ਜੀ। ਹਾਂ ਰਾਣਾ ਸਾਹਿਬ ਕੀ ਨਾ ਇਹਦਾ ਜਿਹੜਾ ਪੀਲੇ ਫੁੱਲਾਂ ਵਾਲਾ ਜੀ? ਇਹ ਡਕੋਮਾ ਵੀ ਕਹਿੰਦੇ ਹੁੰਦੇ ਆ। ਡਕੋਮਾ ਤੇ ਅਗਲਾ ਹੈ ਆ ਗੁਲੇ ਨਸ਼ਤਰ, ਉਹ ਵੀ ਇੱਥੋਂ ਆ। ਉਹ ਫੈਕਸਾਂ ਵੀ ਆਪਾਂ ਇਹਨਾਂ ਚੋਂ ਹੀ ਲਾਏ ਆ। ਇਹ ਆ ਜਿਹੜੀ ਛੋਟੀ ਛੋਟੀ ਕਿਆਰੀਆਂ ਨਾ ਜੀ, ਇਹ ਸਾਰੇ ਆਪਣੇ ਪਿਛਲੇ ਸਾਲ ਵਾਲਿਆਂ ਜੀ। ਜਗ੍ਹਾ ਫਿਰ ਇੱਥੇ ਇੰਨੀ ਹੈ ਨਹੀਂ ਸੀ, ਫਿਰ ਇਹਨਾਂ ਨੂੰ ਆ ਛੋਟੀ ਕਿਆਰੀਆਂ 'ਚ ਨਾ ਆ ਜਾਓ, ਤੁਹਾਨੂੰ ਮੈਂ ਦਿਖਾਉਣਾ। ਛੋਟੀ ਕਿਆਰੀਆਂ ਬਣਾ ਕੇ ਨਾ ਇਹ ਫੁੱਲਾਂ ਵਾਲੇ ਪੌਦੇ ਲਾਏ, ਕਿਉਂਕਿ ਸਾਏ ਵਾਲੇ ਤੇ ਅੱਗੇ ਹੀ ਸੀ ਆਪਣੇ ਕੋਲ ਬਹੁਤ ਜ਼ਿਆਦਾ। ਨਹੀਂ ਮੈਂ ਤੁਹਾਨੂੰ ਕਹਿ ਨਹੀਂ ਓਵਰ ਕਰਾਊਡਡ ਆ ਸਾਰੇ ਨਾ ਜੀ। ਇਹ ਪਿਛਲੇ ਸਾਲ ਦੇ ਆ ਰੈੱਡ ਫੁੱਲਾਂ ਵਾਲੇ। ਇਹਨਾਂ ਨੂੰ ਕੀ ਰਾਣਾ ਸਾਹਿਬ ਦੱਸਿਓ ਇਹਨਾਂ ਦਾ ਨਾਂ ਜੀ? ਆ ਸਭ ਨਾ ਇਹ ਪਿਛਲੇ ਸਾਲ ਦੇ ਹੀ ਆ ਜੀ, ਜਿੰਨੇ ਦਰਖਤਾਂ ਜੀ ਆ ਸਾਰੀ ਛੋਟੀ ਕਿਆਰੀਆਂ ਜਿਹੜੀਆਂ ਜੀ। ਅੱਛਾ, ਆ ਬਹੁਤ ਖੂਬਸੂਰਤ ਜਿਹੜਾ ਵਾ ਨਾ,
ਇਹ ਸਫੈਦ ਫੁੱਲ ਦੇਖੋ ਨਾ, ਇਹ ਬਾਰਿਸ਼ ਦੇ ਮੌਸਮ ਵਿੱਚ ਕਿਸ ਤਰ੍ਹਾਂ ਜਿਹੜਾ ਵਾ ਨਾ, ਅਰੇ ਬੜਾ ਅੱਛਾ ਵੀ ਗੁਲਾਬ ਜਿਹੜਾ ਵਾ ਨਾ, ਇਹਨਾਂ ਦਿਨਾਂ 'ਚ ਇਹ ਗੁਲਾਬ ਨੂੰ ਕੁਝ ਹੋ ਰਿਹਾ ਵਾ ਇਸ਼ੂ, ਇੱਕ ਕਿਉਂਕਿ ਇਹਦੀ ਇੱਕ ਹੋਰ ਵਜ੍ਹਾ ਗੁਲਾਬ ਦੀ ਦੱਸਾਂ ਕਿ ਗੁਲਾਬ ਨੂੰ ਧੁੱਪ ਬਹੁਤ ਚਾਹੀਦੀ ਹੈ, ਇੱਥੇ ਧੁੱਪ ਨਹੀਂ ਯਾਨੀ ਕਿ ਜਿਹੜਾ ਨਾ ਇੰਨੀ ਆਲੇ ਦੁਆਲੇ ਸਭ ਬੜੇ ਫੁੱਲ ਨਿਕਲਦੇ, ਕਟਾਈ 1-2 ਦਿਨ ਹੀ ਹੋਇਆ ਇਹਨਾਂ ਨੂੰ ਕੀਤੀ ਨੂੰ ਜੀ, ਲੇਟ ਕੀਤੀ ਹੈ। ਹਾਂਜੀ ਜੁਲਾਈ 'ਚ ਕੀਤੀ ਹੈ ਜੀ, ਫਰਵਰੀ। ਤੇ ਬਾਕੀ ਜੀ ਮਾਸ਼ਾਅੱਲਾ ਬੜਾ ਅੱਛਾ, ਯਾਨੀ ਕਿ ਜਿਹੜਾ ਨਾਲੇ ਇਹਨਾਂ ਦਿਨਾਂ 'ਚ ਤਾਂ ਹੁਣ ਕਿਉਂਕਿ ਘਾਹ ਉਗਦਾ ਹੀ ਬਹੁਤ ਜ਼ਿਆਦਾ ਵਾ, ਉਹਨੂੰ ਹੁਣ ਬਾਰਿਸ਼ ਤੋਂ ਬਾਅਦ ਨਾ ਤੇ ਉਹ ਆਹਿਸਤਾ ਫਿਰ ਸਫਾਈ ਵਾਲਾ ਤਾਂ ਜਿਹੜਾ ਨਿਜ਼ਾਮ ਜਿਹੜਾ ਨਾ ਚੱਲਦਾ ਰਹੇਗਾ, ਲੇਕਿਨ ਪੌਦੇ ਜਿਹੜੇ ਹੈ ਨਾ ਉਹ ਮਾਸ਼ਾਅੱਲਾ ਬਹੁਤ ਜ਼ਿਆਦਾ ਜਿਹੜਾ ਵਾ ਨਾ ਹੈ, ਮੈਂ ਬਲਕਿ ਇਹ ਹੈ ਕਿ ਉਹ ਗੁੰਜਾਇਸ਼ ਤੋਂ ਜ਼ਿਆਦਾ ਪੌਦੇ ਇੱਧਰ ਵੀ ਲਾਏ ਆ ਪਿਛਲੇ ਸਾਲ ਦੀ, ਉਹ 2 ਕਿਆਰੀਆਂ ਲਾਈਆਂ 2। ਅੱਛਾ, ਕੁਝ ਨਰਸਰੀ ਵਾਲਾ ਵੀ ਕੰਮ ਸ਼ੁਰੂ ਕੀਤਾ ਵਾ ਤੁਸੀਂ, ਯਾਨੀ ਕਿ ਹੁਣ ਇੱਥੇ ਖੁਦ ਹੀ ਪਹਿਲਾਂ ਤਾਂ ਅਸੀਂ ਨੇ ਪੌਦੇ ਲਿਆ ਕੇ ਲਾਓ, ਹੁਣ ਪੌਦੇ ਇੱਥੇ ਹੀ ਤਿਆਰ ਕਰਨੇ ਸ਼ੁਰੂ ਕੀਤੇ ਆ ਇਹਨਾਂ ਨੇ। ਆ ਵਿਨਕਾ ਵਾ ਫੁੱਲਾਂ ਵਾਲੀ, ਆ ਅੰਗੂਰ ਦੀ ਬੇਲ ਆ ਖਰ, ਹਾਂ ਅੰਗੂਰ ਲੱਗਦੇ ਆ ਇਹਨੂੰ, ਹਾਂ ਹਾਂਜੀ ਫੜ ਲੈਂਦੀ ਆ ਇਹ। ਇੱਥੇ ਗੁੰਜਾਇਸ਼ ਕੋਈ ਨਹੀਂ ਸੀ, ਪਹਿਲੇ ਹੀ ਪੱਟੀਆਂ 2 ਲੱਗੀਆਂ ਹੋਈਆਂ ਸੀ, ਲੇਕਿਨ ਫਿਰ ਵਿੱਚ ਜਿਹੜੀ ਹੈ ਨਾ ਇੱਕ ਹੋਰ ਲਾਈਨ ਜਿਹੜੀ ਹੈ ਨਾ, ਨਹੀਂ 2 ਲਾਈਨਾਂ ਬਣਾਈਆਂ, ਇੱਕ ਪਰਾਂ ਵੀ ਬਣਾਈ ਹੈ ਵੀ 2 ਲਾਈਨਾਂ ਦੇ ਦਰਮਿਆਨ ਇੱਕ ਹੋਰ ਲਾਈਨ ਐਡ ਕਰ ਦਿੱਤੀ, ਉਧਰ ਵੀ 2 ਲਾਈਨਾਂ ਦੇ ਵਿੱਚ ਇੱਕ ਲਾਈਨ ਜਿਹੜੀ ਹੈ ਨਾ ਹੋਰ ਐਡ ਕਰ ਦਿੱਤੀ ਯਾਰ। ਅਗਲੇ 5-7 ਸਾਲਾਂ 'ਚ ਨਾ ਇਹ ਬਸ ਬਿਲਕੁਲ ਮੁਕੰਮਲ ਛਾਂ ਹੋ ਜਾਣੀ ਆ। ਇਹ ਜਾਮਣ ਆ ਫਲਦਾਰ ਆ, ਉਹ ਜਾਮਣ ਤੇ ਸਾਡੀ ਫਲ ਲੈਣ ਲੱਗੀ ਜਿਹੜੀ ਵੱਡੀ ਆ, ਆ ਤੁਹਾਡੇ ਪਿਛਲੇ ਸਾਲ ਦੇ ਪੌਦੇ ਆ। ਹੁਣ ਦੇਖੋ ਨਾ 1000 ਰੁਪਏ ਦਾ ਅਗਰ 100 ਪੌਦਾ ਲਓ ਤਾਂ ਲੱਖ ਰੁਪਈਆ ਲੱਗ ਜਾਂਦਾ ਵਾ ਇਹਦਾ, ਤੇ ਆ ਤੇ 1000 ਦਾ ਜੀ। ਹਾਂ, ਤੇ ਇਹ ਦੇਖੋ ਨਾ, ਇਹ ਤੁਹਾਡਾ ਹੁਣ ਇੱਕ ਕਿਸਮ ਦਾ ਆ ਜਾਮਣ ਸਾਰੀ ਆਪਣੀ 50 ਪੌਦੇ ਆ ਤੇ ਤੁਹਾਡੇ 50000 ਦੀ ਬਚਤ। ਫਿਰ ਇੱਕ ਟਰੈਵਲਿੰਗ ਦੇ ਐਕਸਪੈਂਸ ਬਹੁਤ ਜ਼ਿਆਦਾ ਵਾ, ਹਾਂ ਜੀ, ਇੰਨੇ ਦੇ ਪੌਦੇ ਨਹੀਂ ਹੁੰਦੇ ਜਿੰਨਾ ਕਿਰਾਇਆ ਲੱਗ ਜਾਂਦਾ ਵਾ। ਇਹ ਦੇਖੋ ਜੀ, ਇਹ ਹੈ ਆ ਗ੍ਰਾਸ ਰੂਟ ਲੈਵਲ ਤੇ ਕੰਮ, ਜਿਹੜਾ ਜਦੋਂ ਇਸ ਲੈਵਲ ਤੇ ਕੰਮ ਸ਼ੁਰੂ ਹੋ ਜਾਂਦਾ ਨਾ, ਕੰਮ ਉਦੋਂ ਫੈਲਦਾ ਵਾ। ਹੁਣ ਤੁਸੀਂ ਜਦੋਂ ਪੌਦਾ, ਇਹ ਜਿਹੜਾ ਪੌਦਾ ਅਗਲੇ ਸਾਲ ਨੂੰ ਨੇ 1000 ਰੁਪਏ ਦਾ ਪੌਦਾ ਹੋਣਾ, ਤੇ ਉਹ ਪੌਦਾ ਲਿਆਣਾ, ਉਹਨੂੰ ਟਰੈਵਲਿੰਗ ਦੇ ਐਕਸਪੈਂਸ, ਫਿਰ ਮਰਨ ਦੇ, ਲੇਕਿਨ ਹੁਣ ਜਦੋਂ ਪੌਦੇ ਇੱਥੇ ਹੀ ਬਣਨੇ ਸ਼ੁਰੂ ਹੋ ਗਏ ਨਾ ਤਾਂ ਇੱਥੇ ਹੀ ਲਾਣੇ, ਇਹ ਫਿਰ ਬਹੁਤ ਆਸਾਨੀ ਜਿਹੜੀ ਹੈ ਨਾ ਹੋਣੀ ਆ। ਤੇ ਇਹਦਾ ਆਗਾਜ਼ ਇਹਨਾਂ ਨੇ ਕਰ ਲਿਆ ਵਾ, ਕਾਫੀ ਪੌਦੇ ਇਹਦੇ ਤੋਂ ਸ਼ਿਫਟ ਵੀ ਕੀਤੇ ਆ, ਤੇ ਇਹ ਪੌਦੇ ਜਿੰਨੇ ਖੜੇ ਆ ਮਾਸ਼ਾਅੱਲਾ ਬਹੁਤ ਅੱਛੇ ਪੌਦੇ ਜਿਹੜੇ ਆ ਨਾ ਖੜੇ ਯਾਰ। ਆਉਣੇ ਵਾਲੇ ਵਕਤ 'ਚ ਜਿਹੜਾ ਨਾ ਇਹ ਜਿਸ ਤਰ੍ਹਾਂ ਨਰਸਰੀ ਵਧੇਗੀ, ਤੇ ਲਓ ਜੀ ਮੇਨ ਕਰੈਕਟਰ ਵੀ ਆਪਣੇ ਜਿਹੜੇ ਆ ਨਾ ਆ ਗਏ, ਜਿਹੜੇ ਅਸਲ ਹੀਰੋ ਆ ਇਸ ਕੰਮ ਦੇ ਹੈ, ਕਿਉਂਕਿ ਜਿਹੜਾ ਔਨ ਫੀਲਡ ਹੁੰਦਾ ਨਾ ਉਹੀ ਅਸਲ ਹੀਰੋ ਹੁੰਦਾ ਵਾ। ਬਾਈ ਪੁੱਟੋ ਆ ਗਏ ਆ, ਕੀ ਹਾਲ ਆ? ਠੀਕ ਠਾਕ। ਹਾਂ, ਦੇਖ ਲਓ ਕਿ ਇਹ ਉਹ ਆ ਜਿਨ੍ਹਾਂ ਨੂੰ 365 ਦਿਨਾਂ 'ਚ ਕੋਈ ਛੁੱਟੀ ਨਹੀਂ ਹੈ। ਜੁਮਾ, ਹਫਤਾ, ਐਤਵਾਰ ਇਹਨਾਂ ਲਈ 7 ਦਿਨ ਨਾ ਜਿਹੜੇ ਕੰਮ ਦੇ ਦਿਨ ਆ ਹੈ। ਤੇ ਇਹ ਸਕੂਲ 'ਚ ਜਿਹੜੀ ਜਿੰਨੀ ਯਾਨੀ ਕਿ ਜਿਹੜੀ ਆ ਨਾ ਹਰਿਆਲੀ ਆ ਨਾ, ਇਹਦੇ ਪਿੱਛੇ ਅਗਰ ਜਿਹੜਾ ਹੱਥਾਂ ਦਾ ਕਮਾਲ ਆ ਨਾ ਤੇ ਉਹ ਬਾਈ ਪੁੱਟੋ ਦਾ ਵਾ, ਜਿਸਮਾਨੀ ਮਿਹਨਤ। ਹਾਂ, ਉਹੀ ਹੱਥਾਂ ਦਾ, ਯਾਨੀ ਕਿ ਜਿੰਨਾ ਵੀ ਜਿਹੜਾ ਵਾ ਨਾ ਹੈ। ਉਹ ਕਹਿੰਦੇ ਨਹੀਂ ਹੈ ਕਿ ਜਿਸ ਤਰ੍ਹਾਂ ਜਿਹੜੀ ਮੈਂ ਕਹਿੰਦਾ ਵੀ ਰੁੱਖ ਪੁੱਤਰਾਂ ਵਰਗੇ, ਵੀ ਰੁੱਖਾਂ ਨੂੰ ਪੁੱਤਰਾਂ ਤਰ੍ਹਾਂ ਹੀ ਪਾਲਿਆ ਜਾਂਦਾ, ਔਰ ਇਹਨਾਂ ਨੇ ਨਾ ਪੁੱਤਰਾਂ ਤਰ੍ਹਾਂ ਹੀ ਪਾਲਿਆ ਵਾ ਰੁੱਖਾਂ ਨੂੰ। ਕੋਈ ਗੱਲਬਾਤ? ਜੰਗਲ ਵੀ ਦਿਖਾਣਾ। ਹਾਂਜੀ, ਅਮਰੂਦ ਲਗਾਓ ਚਾਹ। ਹਾਂ, ਅਮਰੂਦ ਆਓ ਜੀ, ਚੈੱਕ। ਹਾਂ ਬਾਈ, ਅਸਲ 'ਚ ਕੰਮ 'ਚ ਏਡੇ ਰੁੱਝੇ ਹੁੰਦੇ ਆ ਨਾ, ਉਹਨਾਂ ਨੂੰ ਦੁਨੀਆ ਆਵਿਆ ਦੀ ਕੋਈ ਖਬਰ ਨਹੀਂ ਹੁੰਦੀ ਹੈ। ਹੁਣ ਦੇਖ ਲਓ ਵੀ ਹਵਾ ਬੰਦ ਆ, ਪਰ ਇਹ ਜੁੜੇ ਹੋਏ ਆ ਕੰਮ ਨੂੰ। ਹਾਂ, ਨਹੀਂ ਜੀ, ਇੱਕ ਤਨਖਾਹ ਤੋਂ ਉੱਪਰ ਜਿਹੜਾ ਹੁੰਦਾ ਨਾ ਉਹ ਜਨੂਨ ਵਾਲਾ ਕੰਮ। ਹਾਂ, ਮੈਂ ਤਾਂ ਆਂਦੀ ਜਦੋਂ ਤੂੰ ਫੋਨ ਕਰਿਆ ਜਦੇ ਚਲਾਤਾ था। ਗਾਣਿਆਂ ਤੋਂ ਬਗੈਰ ਨਹੀਂ ਦੇਖ ਕੇ ਕੋਈ ਨਹੀਂ, ਉਹ ਜਿਹੜਾ ਬਹੁਤੇ ਪੱਕੇ ਹੁੰਦੇ ਆ ਨਾ, ਨਾਲੇ ਤੇ ਬਰਸਾਤ ਦਾ ਮੌਸਮ ਆ, ਇਹਦੇ ਪੈ ਜਾਂਦਾ ਅੱਜ ਕੀੜਾ ਪੈ ਜਾਂਦਾ ਵਾ। ਹਾਂ, ਇਹ ਦੇਖੋ ਜੀ, ਇਹ ਕਿ ਹੁਣ ਰਾਣਾ ਨਮਾਨ ਸਾਹਿਬ, ਇਹ ਕਿੰਨਾ ਅਰਸਾ, 1 ਮਿੰਟ ਤੁਹਾਨੂੰ ਨਾ
ਮਾਇਕ ਆ ਜਾਂਦਾ ਜੀ ਬਾਈ ਯਾਰ ਤੁਹਾਡੀ ਘੇਰ ਕੀ ਪੈਣ ਜੀ ਲੈ ਆ ਬਾਈ ਦੇ ਹਾਂ ਪਰੋਗਾ ਬਾਈ ਇਹਨਾਂ ਜੀ ਲਾਸਟ ਈਅਰ ਜੁਲਾਈ ਅਗਸਤ ਦੇ ਆ ਸਾਰੇ ਪੌਦੇ ਜੀ ਅੱਛਾ ਅੱਛਾ ਅਮਰੂਦ ਵੀ ਬਕੈਣਾ ਵੀ ਆ ਜਿਹੜੀ ਸਾਈਡਾਂ ਤੇ ਆ ਨਾ ਜੀ ਇਹ ਪਹਿਲਾਂ ਦੇ ਆ ਜਾਮਣ ਤੇ ਸਾਰਾ ਕੁਝ ਜੁਲਾਈ ਅਗਸਤ ਦਾ ਜੀ ਯਾਨੀ ਕਿ ਅੰਦਰ ਹੈ ਕਿਆਰੀਆਂ 'ਚ ਜਿਹੜੇ ਵੀ ਪੌਦੇ ਆ ਹਾਂਜੀ ਇਹ ਸਾਰੇ ਇੱਕ ਇਹਨਾਂ ਦੀ ਆ ਜਾਮਣਾ ਦੀ ਉਮਰ ਵੀ 1 ਸਾਲ ਆ ਹਾਂਜੀ ਤੇ ਅਮਰੂਦ ਦੀ ਤੁਸੀਂ ਗਰੋਥ ਦੇਖੋ ਜੀ ਕਿੰਨੀ ਹੋਈ ਆ ਨਹੀਂ ਜੀ ਇਹ ਮਿਵਾਕੀ ਜਿਹੜੀ ਸੀ ਨਾ ਜੀ ਹਾਂ ਉਹ ਟੈਕਨੀਕ ਵਾਕਈ ਕਾਮਯਾਬ ਆ ਹਾਂ ਆ ਮਿਵਾਕੀ ਤਕਨੀਕ ਤੇ ਲੱਗੇ ਜਾਮਣ ਥੋੜੇ ਫਾਸਲੇ ਤੇ ਲੱਗੀ ਆ ਨਾ ਹਾਂ ਹਾਂ ਤੇ ਇਹ ਆ ਜਿਹੜੇ ਅਸਲ ਹਾਂ ਹਾਂ ਹੁਣ ਤੁਸੀਂ ਨਰਸਰੀ ਲੈਣ ਜਾਓ ਨਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਵਾ ਇਹ 5000 ਦੀ ਆ ਚਾਰ ਹਾਂ ਇਹ ਜੀ ਉਹ ਬਿਲਕੁਲ ਉਹ ਜਿਹੜਾ ਜੰਗਲ ਵਾਲਾ ਅਸੂਲ ਹੈ ਨਾ ਦੇਖੋ ਮਲਚਿੰਗ ਕਿੰਨੀ ਆ ਹੈ ਇਹ ਕਮਾਲ ਜਿਹੜਾ ਵਾ ਨਾ ਇੱਥੇ ਹੁਣ ਉਹ ਜਿਹੜੇ ਬੈਕਟੀਰੀਆ ਆਪਣੇ ਪੂਰੇ ਮਾਹੌਲ ਪੂਰਾ ਬਣਿਆ ਹੋਇਆ ਦਰਖਤ ਲਈ ਜਿਹੜਾ ਇਹ ਆ ਉਹ ਚੀਜ਼ ਜਿਹਨੂੰ ਕਹਿੰਦੇ ਆ ਨਾ ਆਪਣੇ ਡਾਕਟਰ ਆਸਫ ਸਾਹਿਬ ਵੀ ਕੁਦਰਤੀ ਖੇਤੀ ਇਹ ਹੁਣ ਕੁਦਰਤੀ ਖੇਤੀ ਵਾਲਾ ਜਿਹੜਾ ਨਾ ਹੈ ਆ ਕਿ ਜੋ ਵੀ ਹੈ ਮਲਚਿੰਗ ਚ ਕੋਈ ਖਾਦ ਨਹੀਂ ਕੋਈ ਸਪਰੇਅ ਨਹੀਂ ਤੇ ਦਰਖਤ ਮਾਸ਼ਾਅੱਲਾ ਜਿਹੜੇ ਆ ਨਾ ਪਰ ਹਾਲੇ ਤਾਂ ਸਾਉਣ ਭਾਦੋਂ ਤੋਂ ਸ਼ੁਰੂ ਹੋਇਆ ਵਾ 2 ਮਹੀਨੇ ਬਾਅਦ ਸਹੀ ਇਹਨਾਂ ਦਾ ਜਿਹੜਾ ਨਾ ਪਤਾ ਲੱਗੇਗਾ ਤੁਹਾਨੂੰ ਵੀ ਗਰੋਥ ਕਿੱਥੇ ਪਹੁੰਚੀ ਹੈ ਤੇ ਇਹ ਮੈਂ ਤਾਂ ਕਹਾਂਗਾ ਸਾਰੇ ਦੋਸਤਾਂ ਨੂੰ ਵੀ ਕੋਈ 5-5 ਮਰਲੇ ਤੇ ਨਾ ਆਪਣੇ ਇਹ ਮਿਵਾਕੀ ਵਾਲਾ ਜਿਹੜਾ ਨਾ ਐਕਸਪੈਰੀਮੈਂਟ ਜ਼ਰੂਰ ਕਰ ਮਰਲਾ ਤੇ ਲਾਜ਼ਮੀ ਲਾਣ ਜੀ ਹਾਂ। ਮਰੱਬੇ ਲਾ ਲੈਣ ਡੇਰੇ ਤੇ ਲਾ ਲੈਣ ਅੱਜ ਮਰ ਕਿੱਥੇ ਜਗ੍ਹਾ? 272 ਫੁੱਟ ਹੁੰਦਾ ਵਾ ਸਾਰਾ ਬਲਕਿ ਮੈਂ ਕਹਿੰਦਾ ਕਿ 16x16 ਕਰੋ ਤੇ ਜਿਹੜਾ ਵਾ ਉਹ ਉਸ ਤੋਂ ਜ਼ਿਆਦਾ ਹੋ ਜਾਂਦਾ ਵਾ ਉਹਦੇ ਨਾਲ ਨਾ ਯਾਰ ਲਾਣ ਵੀ ਫਲਦਾਰ ਜੀ। ਹਾਂ ਫਲਦਾਰ ਫਲਦਾਰ ਦਾ ਲਾਣ ਮਿਵਾਕੀ ਲਓ ਜੀ ਸੱਜਣੋ ਤੇ ਮਿੱਤਰੋ ਕਈ ਦੋਸਤਾਂ ਦੀ ਇਹ ਸਾਡੇ ਨਾਲ ਖੁਆਇਸ਼ ਸੀਗੀ ਡਿਮਾਂਡ ਸੀਗੀ ਵੀ ਉਹ ਸਾਡੇ ਜਿਹੜੇ ਅਸੀਂ ਪਿਛਲੇ ਸਾਲ ਆ ਬੂਟੇ ਲਾਏ ਸੀਗੇ ਇਹਨਾਂ ਦੀ ਕੋਈ ਅਪਡੇਟ ਹੋਣੀ ਚਾਹੀਦੀ ਹੈ ਤੇ ਸਾਨੂੰ ਤਾਂ ਬਹੁਤ ਚੰਗਾ ਲੱਗਿਆ ਜੀ ਹਾਲੇ ਤਾਂ ਬਹੁਤ ਸਾਰਾ ਅਗਰ ਇੰਜ ਪੂਰਾ ਪਿੰਡ ਦਿਖਾਈਏ ਤਾਂ ਵੀਡੀਓ ਬਹੁਤ ਸਾਰੀ ਲੰਬੀ ਹੋ ਜਾਣੀ ਆ ਤੇ ਮੇਰੇ ਹਿਸਾਬ ਦੇ ਵਿੱਚ ਇਹ ਵੀ ਬਹੁਤ ਸਾਰੀ ਲੰਬੀ ਹੋ ਗਈ ਹੋਈ ਆ ਪਰ ਵੀਡੀਓ ਬਣਾ ਕੇ ਵੀ ਸਵਾਦ ਆਇਆ ਇੱਥੇ ਜਿਹੜੀ ਜਗ੍ਹਾ ਤੇ ਮੈਂ ਖਲੋਤਾ ਹਾਂ ਜੀ ਤਾਂ ਮੀਂਹ ਪਿਆ ਹੋਇਆ ਪਰ ਗੱਲ ਇਹ ਆ ਵੀ ਫਿਰ ਵੀ ਇੰਜ ਆ ਵੀ ਜਿਵੇਂ ਏਸੀ ਲੱਗਾ ਹੋਇਆ ਹੁੰਦਾ ਬਹੁਤ ਸੋਹਣਾ ਲੱਗਾ ਜੀ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਆ ਤੁਸੀਂ ਵੀ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਣਾ ਹੈਗਾ ਤੇ ਹੁਣ ਜਿਹੜਾ ਅਸੀਂ ਹੈਗਾ ਨੂੰ ਇਹ ਮੌਸਮ ਆ ਗਿਆ ਹੋਇਆ ਆ ਅਸੀਂ ਮਜ਼ੀਦ ਜਿੱਥੇ ਜਿੱਥੇ ਨਾ ਗਏ ਆ ਜੋ ਕੁਝ ਵੀ ਉਹ ਸਾਰਾ ਦੁਬਾਰਾ ਤੋਂ ਭਰਤੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੱਥੇ ਵੀ ਕੋਈ ਬੂਟੇ ਦੀ ਲੋੜ ਹੋਈ ਉੱਥੇ ਬੂਟਾ ਲਾਵਾਂਗੇ ਕੋਈ ਨਰਸਰੀ ਸਾਡੇ ਕੋਲ ਮੌਜੂਦ ਵੀ ਹੈਗੀ ਆ ਕੋਈ ਅਸੀਂ ਹੁਣ ਬੂਟੇ ਲੈ ਕੇ ਆਵਾਂਗੇ ਬਾਕੀ ਆਪਣੇ ਪਰਲੇ ਡੇਰੇ ਪਿੱਪਲ ਵਾਲੇ ਅਸੀਂ ਉੱਥੇ ਨਰਸਰੀ ਲਾਣੀ ਆ ਜਾਮਣਾਂ ਦੀ ਤੇ ਅੰਬ ਦੀ ਤੇ ਦੂਸਰਾ ਕੀ ਕਹਿੰਦੇ ਆ ਨਿੰਬਾਂ ਇਹਨਾਂ ਦਾ ਹੁਣ ਵੇਲਾ ਆ ਉਹ ਉੱਥੇ ਹੁਣ ਮੀਂਹ ਜਾਂ ਕੰਮ ਸੈੱਟ ਹੁੰਦਾ ਤੇ ਉੱਥੇ ਉਹ ਵੀ ਸ਼ੁਰੂ ਕਰਾਂਗੇ ਤੇ ਬਾਕੀ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਡੇ ਤਾਈਂ ਪਹੁੰਚਾਤੀ ਆ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਮੁੱਦੇ ਦੇ ਨਾਲ ਰਾਣਾ ਅਸਲਮ ਖਾਨ ਵਕਾਰ ਰਾਣਾ ਨਮਾਨ ਅਕਰਮ ਤੇ ਰਾਣਾ ਖਾਲਦ ਮਕਬੂਲ ਨੂੰ ਜੀ ਹੁਣ ਤੁਸੀਂ ਦੇ ਦਿਓ ਇਜਾਜ਼ਤ ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਰੱਬ ਰੱਖਾ